ਪੰਨੂ ਮਾਮਲੇ ਵਿੱਚ ਸਬੂਤ ਮਿਲੇ ਤਾਂ ਗੌਰ ਕਰਾਂਗੇ ਮੋਦੀ। ਜਿਵੇਂ ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਦੇ ਉੱਤੇ ਕਤਲ ਦੀ ਜਿਹੜੀ ਅਸਫਲ ਪਲੈਨਿੰਗ ਨਸ਼ਰ ਹੋਈ, ਜਿਹਦੇ ਬਾਰੇ ਪਾਰਲੀਮੈਂਟ ਦੇ ਵਿੱਚ ਬੋਲਣਾ ਪਿਆ ਹੈ ਮੋਦੀ ਨੂੰ, ਤਾਂ ਇਹ ਤੋਂ ਇਹ ਗੱਲ ਤਾਂ ਜ਼ਾਹਿਰ ਹੋ ਹੀ ਗਈ ਹੈ ਨਾ ਕਿ ਵਿਦੇਸ਼ਾਂ ਦੇ ਵਿੱਚ ਸਿੱਖਾਂ ਦੀ ਟਾਰਗੇਟ ਕਿਲਿੰਗ ਹੋ ਰਹੀ ਹੈ। ਸਿੱਖਾਂ ਦੇ ਇੱਕ ਤਾਂ ਕਤਲ, ਦੂਜਾ ਇਹ ਵੀ ਸਿੱਖਾਂ ਦੇ ਇਸ਼ਟ ਦੀ ਬੇਅਦਬੀ ਲਗਾਤਾਰ ਕਰਾਓ। ਆਏ ਦਿਨ ਕਿਤੇ ਨਾ ਕਿਤੇ ਕੋਈ ਨਾ ਕੋਈ ਘਟਨਾ ਫਿਰ ਵਾਪਰ ਰਹੀ ਆ। ਤੀਜਾ ਇਹ ਵੀ ਇਹਨਾਂ ਨੂੰ ਇਨਸਾਫ ਨਾ ਦਿਓ। ਅਮਿਤ ਸ਼ਾਹ ਕਹਿੰਦਾ ਵੀ ਸਾਨੂੰ ਕਿਹਾ ਜਾ ਰਿਹਾ ਰਾਜੋਆਣੇ ਦੀ ਫਾਂਸੀ ਬਾਰੇ, ਕਹਿੰਦਾ ਜਦੋਂ ਉਹਨੂੰ ਅਹਿਸਾਸ ਹੀ ਨਹੀਂ ਹੈਗਾ, ਜਦੋਂ ਉਹ ਆਪਦੇ ਗੁਨਾਹ ਲਈ ਪਛਤਾਤਾਪ ਨਹੀਂ ਕਰ ਰਿਹਾ, ਫਿਰ ਉਹਨੂੰ ਕਿਹਦੇ ਲਈ ਕਾਹਦੇ ਲਈ ਕਹਿੰਦੇ ਅਸੀਂ ਜੀ ਉਹਨੂੰ ਮਾਫੀ ਦੇਵਾਂਗੇ। ਅਕਾਲੀ ਵੀ ਇਹ ਦਮਦਮਾ ਖੜਕਾਉਂਦੇ ਰਹੇ ਆ ਡੁਗਰੂ, ਬਈ ਲਓ ਜੀ ਕਾਂਗਰਸ ਜਿਹੜੀ ਸੀ ਉਹ ਮਤਰੇਈ ਮਾਂ ਸੀ, ਹੁਣ ਸਕੀ ਮਾਂ ਲੱਭੀ ਸੀ ਭਾਜਪਾ, ਤੇ ਭਾਜਪਾ ਵਾਲੇ ਨਾਲੇ ਤਾਂ ਸਿੱਖਾਂ ਦਾ ਕਤਲ ਕਰ ਰਹੇ ਨੇ, ਤੇ ਨਾਲੇ ਸਿੱਖੀ ਦਾ ਕਤਲ ਕਰ ਰਹੇ ਨੇ, ਤੇ ਨਾਲੇ ਦਿਨੋਂ ਦਿਨ ਜਲੀਲ ਕਰ ਰਹੇ ਨੇ ਕੌਮ। ਅਖੀਰ ਜੀ ਪਹਿਲਾਂ ਮਾਫੀ ਮੰਗੋ। ਬੇਅੰਤਾ ਬੁੱਚੜ ਜਿਹਨੇ ਸਾਡੀ ਕੌਮ ਦੀ ਨਸਲਕੁਸ਼ੀ ਕੀਤੀ, ਉਹਨੂੰ ਕਤਲ ਕਰਨ ਦੀ ਤਾਂ ਪੰਥ ਨੂੰ ਖੁਸ਼ੀ ਹੋਈ ਇੰਨੀ ਆ, ਚਾਅ ਹੀ ਇੰਨਾ ਵੀ ਅਸੀਂ ਭਾਈ ਦਿਲਾਵਰ ਸਿੰਘ ਦਾ ਸ਼ਹੀਦੀ ਦਿਹਾੜਾ ਜਦੋਂ ਮਨਾਉਂਦੇ ਆ, ਉਦੋਂ ਸਾਰੀ ਕੌਮ ਇਕਜੁੱਟ ਤੇ ਇਕਮੁੱਠ ਹੋਈ ਦਿਖਦੀ ਹੈ। ਜਿਨ੍ਹਾਂ ਲੋਕਾਂ ਦਾ ਇਸ ਮੁਲਕ ਦੇ ਸਿਸਟਮ 'ਚ ਯਕੀਨ ਆ, ਉਹਨਾਂ ਨੇ, ਸਿੱਖਾਂ ਨੇ, ਰਾਸ਼ਟਰਵਾਦੀ ਸੋਚ ਵਾਲਿਆਂ ਨੇ ਇਹ ਆਸ ਰੱਖੀ ਹੋਈ ਸੀ ਵੀ ਸ਼ਾਇਦ ਹੋ ਸਕਦਾ ਭਾਈ ਰਾਜੋਆਣਾ ਦੇ ਮਸਲੇ ਵਿੱਚ ਕੋਈ ਰਾਹ ਕੱਢ ਲਿਆ ਜਾਵੇ, ਕਿਉਂਕਿ ਲੋਕਾਂ ਨੂੰ ਇਉਂ ਲੱਗਦਾ ਸੀ ਵੀ ਕਾਂਗਰਸ ਬੜੀ ਜ਼ਾਲਮ ਆ। ਇਹ ਪਤਾ ਨਹੀਂ ਕਿਵੇਂ ਸਾਡੇ ਬੰਦਿਆਂ ਨੇ ਵਹਿਮ ਪਾ ਲਿਆ ਵੀ ਕਾਂਗਰਸ ਤੇ ਬੀਜੇਪੀ 'ਚ ਕੋਈ ਫਰਕ ਆ। ਜਿਹੜੀ ਗੱਲ ਭਾਈ ਬਲਵੰਤ ਸਿੰਘ ਰਾਜੋਆਣਾ ਕਹਿੰਦੇ ਆ ਕਿ ਖਾਲਿਸਤਾਨ ਲਈ ਕੁਰਬਾਨੀ ਕੀਤੀ ਆ ਤੇ ਖਾਲਿਸਤਾਨ ਲਈ ਹੀ ਜਿਉਣਾ ਮਰਨਾ ਹੈ, ਆਹ ਜਿਹੜਾ ਲਾਣਾ ਜਿਹੜੇ ਅਕਾਲ ਤਖਤ ਸਾਹਿਬ ਵਾਲੇ ਨੇ, ਸ਼੍ਰੋਮਣੀ ਕਮੇਟੀ ਵਾਲੇ ਆ, ਬਾਦਲ ਦਲ ਵਾਲੇ ਆ, ਇਹ ਤਾਂ ਕਿਤੇ ਹੋਰ ਹੀ ਤੁਰੇ ਫਿਰਦੇ। ਜਦੋਂ ਬੀਬੀ ਕਮਲਦੀਪ ਕੌਰ ਨੂੰ ਚੈਨਲਾਂ ਵਾਲਿਆਂ ਨੇ ਪੁੱਛਿਆ ਕਿ ਇਸ ਮਸਲੇ ਤੇ, ਉਹ ਬਾਰ-ਬਾਰ ਇਹੀ ਕਹਿ ਹੀ ਗਏ ਨੇ ਕਿ ਅਮਿਤ ਸ਼ਾਹ ਦੀ ਗੱਲ ਤੋਂ ਬਾਅਦ ਵਿੱਚ ਜਿਹੜਾ ਅਗਲਾ ਪ੍ਰੋਗਰਾਮ ਕਰਨਾ, ਬਣਾਉਣਾ, ਜੋ ਵੀ ਕੁਝ ਹੋਣਾ ਹੈ, ਉਹਦਾ ਮੈਂ ਆਪਦੇ ਵੱਲੋਂ ਕੁਝ ਨਹੀਂ ਕਹਿਣਾ। ਜੋ ਫੈਸਲਾ ਅਕਾਲ ਤਖਤ ਸਾਹਿਬ ਵਾਲੇ ਲੈਣਗੇ ਸਾਨੂੰ ਉਹ ਮਨਜ਼ੂਰ ਹੈ। ਕੀ ਇਸ ਅਕਾਲੀ ਦਲ ਦੇ ਵਿੱਚ ਕੋਈ ਪਹਿਲਾਂ ਵਾਲਾ ਤਾਪ ਤੇਜ ਹੈਗਾ? ਕੀ ਇਹਨਾਂ ਦੇ ਮਗਰ ਕੌਮ ਖੜੀ ਆ? ਕੀ ਇਹਨਾਂ ਦੇ ਸੱਦੇ ਉੱਤੇ ਖਾਲਸਾ ਪੰਥ ਕੁਝ ਕਰਨ ਕਰਾਉਣ ਜੋਗਾ ਹੈਗਾ? ਇਹਨਾਂ ਦੀ ਜਿਹੜੀ ਅਸਲ ਵਿੱਚ ਦਿੱਲੀ ਵਾਲਿਆਂ ਨੂੰ ਅਕਲ ਆ, ਸਮਝ ਆ, ਇਹਨਾਂ ਦੀ ਮੱਤ, ਇਹਨਾਂ ਬਾਰੇ ਪਤਾ ਕਿ ਇਹਨਾਂ ਦੀ ਗੱਲ ਤਾਂ ਕੋਈ ਸੁਣਦਾ ਨਹੀਂ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਖਰ ਮੋਦੀ ਬੋਲਿਆ ਤੇ ਮੋਦੀ ਨੇ ਕਿਹਾ ਵੀ ਜੇਕਰ ਸਾਡੇ ਮੁਲਕ ਦੇ ਕਿਸੇ ਬੰਦੇ ਨੇ ਕਿਸੇ ਅਮਰੀਕਾ ਤੇ ਕੈਨੇਡਾ ਵਾਲੀਆਂ ਘਟਨਾਵਾਂ ਦੇ ਸੰਬੰਧ ਵਿੱਚ ਉਹਦਾ ਜਿਹੜਾ ਬਿਆਨ ਕੋਈ ਗੜਬੜ ਕੀਤੀ ਆ ਤਾਂ ਅਸੀਂ ਦੇਖਾਂਗੇ। ਤੇ ਇਸ ਗੱਲ ਦਾ ਸਾਨੂੰ ਸਾਰਿਆਂ ਨੂੰ ਹੀ ਪਤਾ ਵੀ ਅਸਲ ਵਿੱਚ ਤਾਂ ਜਿਹੜੀ ਅਮਰੀਕਾ ਨੇ ਬਾਂਹ ਮਰੋੜੀ ਆ, ਉਹਦੀ ਕਰਕੇ ਹੁਣ ਪੂਰੀ ਤਰ੍ਹਾਂ ਜਦੋਂ ਸ਼ਿਕੰਜਾ ਕੱਸਿਆ ਗਿਆ ਤੇ ਪੂਰਾ ਜ਼ੋਰ ਲਾ ਲਿਆ ਇਹਨਾਂ ਨੇ ਵੀ ਅਮਰੀਕਨ ਸਿਸਟਮ ਨੂੰ ਕਿਸੇ ਤਰੀਕੇ ਨਾਲ ਵਿੱਚ ਵਿਚਾਲੜਾ ਕੋਈ ਰਾਹ ਲੱਭ ਲਈਏ ਜਾਂ ਕੁਛ ਹੋਰ ਆ, ਪਰ ਉੱਥੋਂ ਕੋਈ ਆਸ ਦੀ ਕਿਰਨ ਇਹਨਾਂ ਨੂੰ ਨਹੀਂ ਮਿਲੀ। ਤੇ ਹੁਣ ਇੱਥੇ ਵੀ ਦਿਨੋਂ ਦਿਨ ਦਬਾਅ ਵੱਧ ਰਿਹਾ। ਜਿਸ ਤਰੀਕੇ ਨਾਲ ਪਾਰਲੀਮੈਂਟ ਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਅੱਡ-ਅੱਡ ਮੁਲਕਾਂ ਦੇ ਵਿੱਚ ਭਾਰਤੀ ਡੀਪ ਸਟੇਟ ਵੱਲੋਂ, ਖੁਫੀਆ ਏਜੰਸੀਆਂ ਵੱਲੋਂ, ਰਾਹ ਏਜੰਸੀ ਵੱਲੋਂ ਸਿੱਖਾਂ ਦੇ ਕਤਲ ਕਰਾਏ ਜਾਣ ਦਾ ਮਾਮਲਾ ਚੱਕਿਆ ਗਿਆ। ਇਹ ਸਾਰੀ ਗੱਲਬਾਤ ਦੇ ਤਹਿਤ ਕੁਛ ਨਾ ਕੁਛ ਕਹਿਣਾ ਪੈਣਾ ਸੀ ਤੇ ਆਪਦੇ ਵੱਲੋਂ ਬਹੁਤ ਸਲੀਕਾ ਜਿਹਾ ਵਰਤਿਆ ਵੀ ਆਪਾਂ ਕਿਤੇ ਫਾਸੀ ਨਾ ਜਾਈਏ ਚੱਕਰ 'ਚ, ਪਰ ਸਮਝ ਹਰੇਕ ਨੂੰ ਲੱਗ ਜਾਂਦੀ ਆ ਵੀ ਚੱਕਰ ਕੀ ਆ। ਤੋ ਅਖਬਾਰਾਂ ਤੇ ਇਹ ਖਬਰਾਂ ਛਪੀਆਂ ਨੇ ਕਿ ਪੰਨੂ ਮਾਮਲੇ ਵਿੱਚ ਸਬੂਤ ਮਿਲੇ ਤਾਂ ਗੌਰ ਕਰਾਂਗੇ ਮੋਦੀ। ਤੇ ਸਬੂਤ ਤਾਂ ਉਸ ਅਦਾਲਤ ਵਿੱਚ ਮੇਰੇ ਖਿਆਲ 'ਚ ਪੇਸ਼ ਹੋਣੇ ਆ ਜਿੱਥੇ ਉਹ ਨਿਖਿਲ ਗੁਪਤੇ ਵਾਲਾ ਕੇਸ ਚੱਲ ਰਿਹਾ।
ਜਿਹਦੇ ਬਾਰੇ ਹੁਣ ਬੜੀਆਂ ਝੰਗਾੜਾਂ ਜੀਆਂ ਮਾਰਦੇ ਆ ਵੀ ਜੀ ਉਹਨੂੰ ਗਾਂ ਦਾ ਮਾਸ ਖਿਲਾਤਾ। ਇੱਥੇ ਸਾਡੇ ਭਾਈ ਅਮਰਤਪਾਲ ਸਿੰਘ ਦਾ ਮਸਲਾ ਉਦੋਂ ਹੱਸਦੇ ਸੀਗੇ, ਕਹਿੰਦੇ ਜੀ ਐਵੇਂ ਕਹੀ ਜਾਂਦੇ ਆ ਵੀ ਤੰਬਾਕੂ ਵਾਲਾ ਜਿਹੜਾ ਪ੍ਰਸ਼ਾਦਾ ਪਾਣੀ ਆ ਉਹਨੂੰ ਛਕਾਇਆ ਜਾ ਰਿਹਾ। ਤੇ ਹੁਣ ਨਿਖਲ ਗੁਪਤੇ ਬਾਰੇ ਬੜੀ ਗਾਂ ਦਾ ਮਾਸ ਚੇਤੇ ਆਇਆ ਹੋਇਆ। ਖੈਰ ਕੁੱਲ ਮਿਲਾ ਕੇ ਮਸਲਾ ਇਹ ਹੈ ਕਿ ਜਿਹੜਾ ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਆ, ਜਿਹਦੇ ਬਾਰੇ ਇਸ ਘਟਨਾਕ੍ਰਮ ਤੋਂ ਪਹਿਲਾਂ ਪੰਜਾਬ ਦੇ ਵਿੱਚ ਸਿੱਖ ਸਭਾ ਦੇ ਵਿੱਚ ਬਹੁਤ ਤਰ੍ਹਾਂ ਦੇ ਚਰਚੇ, ਸ਼ੰਕੇ, ਖਦਸ਼ੇ ਸੀਗੇ ਤੇ ਉਹਨਾਂ ਸ਼ੰਕਿਆਂ ਖਦਸ਼ਿਆਂ ਦੇ ਤਹਿਤ ਇੱਥੇ ਉਸ ਤਰੀਕੇ ਦਾ ਅਦਬ ਸਤਿਕਾਰ ਜਾਂ ਉਹਦਾ ਦਰਜਾ ਉਹਨੂੰ ਨਹੀਂ ਸੀ ਮਿਲ ਪਾ ਰਿਹਾ। ਜਿਹੜੀ ਗੱਲ ਭਾਰਤੀ ਮੀਡੀਆ ਲਗਾਤਾਰ ਕਹਿ ਰਿਹਾ ਕਿ ਪੰਜਾਬ ਦੇ ਵਿੱਚ ਤਾਂ ਉਹਨੂੰ ਕੋਈ ਹਮਾਇਤ ਨਹੀਂ ਸੀ, ਉਹ ਗੱਲ ਹੁਣ ਨਹੀਂ ਰਹੀ। ਹੁਣ ਜਦੋਂ ਕਿਸੇ ਪਰਿਵਾਰ ਦਾ ਕੋਈ ਮੈਂਬਰ ਉਹਦੇ ਬਾਰੇ ਪਤਾ ਲੱਗੇ ਵੀ ਦੁਸ਼ਮਣ ਉਹਨੂੰ ਮਾਰਨ ਨੂੰ ਫਿਰਦੇ ਆ, ਤਾਂ ਫਿਰ ਚਾਹੇ ਉਹਦੇ ਨਾਲ ਜਿੰਨੇ ਮਰਜ਼ੀ ਵਖਰੇਵੇਂ, ਜਿੰਨੇ ਮਰਜ਼ੀ ਦੂਰੀਆਂ ਹੋਣ, ਫਿਰ ਪਰਿਵਾਰ ਉਹਦੇ ਲਈ ਖੜਦਾ, ਉਹਦੇ ਲਈ ਮਰਦਾ। ਇਹੀ ਗੱਲ ਇਸ ਵੇਲੇ ਆ ਵੀ ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਆ ਜਿਹੜਾ, ਉਹਦੇ ਨਾਲ ਜਿਹੜੇ ਵੀ ਲੋਕ ਅਸਹਿਮਤ ਸੀ ਜਾਂ ਉਹਦੇ ਨਾਲ ਸਾਂਝ ਨਹੀਂ ਸੀ ਰੱਖਦੇ, ਉਹਨਾਂ ਸਾਰਿਆਂ ਨੂੰ ਇਸ ਘਟਨਾਕ੍ਰਮ ਨੇ ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਦੀ ਹਮਾਇਤ ਵਿੱਚ ਲਿਆ ਕੇ ਖੜਾ ਕਰ ਦਿੱਤਾ। ਇਹ ਇੱਕ ਤਰੀਕੇ ਨਾਲ ਪੰਨੂ ਸਾਹਿਬ ਦੀ ਪ੍ਰਾਪਤੀ ਹੋਈ ਕਹਿ ਲਈਏ, ਕਿਉਂਕਿ ਜਿੰਨਾ ਟਾਈਮ ਉਹਨਾਂ ਦੀ ਜਾਨ ਤੇ ਨਹੀਂ ਆ ਬਣੀ, ਉਹਨਾਂ ਟਾਈਮ ਇੱਥੇ ਲੋਕਾਂ ਨੂੰ ਯਕੀਨ ਜਿਹਾ ਨਹੀਂ ਆਇਆ। ਹੁਣ ਗੱਲ ਇੰਨੀ ਅੱਗੇ ਵੱਧ ਗਈ ਆ ਵੀ ਦਿਨੋਂ ਦਿਨ ਹਰ ਘਟਨਾਕ੍ਰਮ ਇੱਕ ਲੜੀ ਵਿੱਚ ਘਟਨਾਵਾਂ ਦਿਖ ਰਹੀਆਂ ਨੇ। ਜਿਵੇਂ ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਦੇ ਉੱਤੇ ਕਤਲ ਦੀ ਜਿਹੜੀ ਅਸਫਲ ਪਲੈਨਿੰਗ ਨਸ਼ਰ ਹੋਈ, ਜਿਹਦੇ ਬਾਰੇ ਪਾਰਲੀਮੈਂਟ ਦੇ ਵਿੱਚ ਬੋਲਣਾ ਪਿਆ ਹੈ ਮੋਦੀ ਨੂੰ, ਤਾਂ ਇਹ ਤੋਂ ਇਹ ਗੱਲ ਤਾਂ ਜ਼ਾਹਿਰ ਹੋ ਹੀ ਗਈ ਹੈ ਨਾ ਕਿ ਵਿਦੇਸ਼ਾਂ ਦੇ ਵਿੱਚ ਸਿੱਖਾਂ ਦੀ ਟਾਰਗੇਟ ਕਿਲਿੰਗ ਹੋ ਰਹੀ ਹੈ। ਦੂਜਾ ਇਹ ਹੋ ਗਿਆ ਕਿ ਅਗਲੇ ਆਪਦੇ ਘਰ ਨੂੰ ਬੜੇ ਸਿਆਣੇ ਆ, ਆਪਦੇ ਕਹਿੰਦੇ ਅਸੀਂ ਰਾਮ ਮੰਦਿਰ ਦਾ ਉੱਥੇ ਆਹ ਕਰ ਦੇਣਾ, ਵਾਹ ਕਰ ਦੇਣਾ, ਤੇ ਸਿੱਖਾਂ ਦੇ ਇੱਕ ਤਾਂ ਕਤਲ, ਦੂਜਾ ਇਹ ਵੀ ਸਿੱਖਾਂ ਦੇ ਇਸ਼ਟ ਦੀ ਬੇਅਦਬੀ ਲਗਾਤਾਰ ਕਰਾਓ। ਆਏ ਦਿਨ ਕਿਤੇ ਨਾ ਕਿਤੇ ਕੋਈ ਨਾ ਕੋਈ ਘਟਨਾ ਫਿਰ ਵਾਪਰ ਰਹੀ ਆ। ਤੀਜਾ ਇਹ ਵੀ ਇਹਨਾਂ ਨੂੰ ਇਨਸਾਫ ਨਾ ਦਿਓ। ਚੌਥਾ ਅੱਜ ਚੰਦ ਚਾੜਿਆ ਅਮਿਤ ਸ਼ਾਹ ਨੇ। ਅਮਿਤ ਸ਼ਾਹ ਕਹਿੰਦਾ ਵੀ ਸਾਨੂੰ ਕਿਹਾ ਜਾ ਰਿਹਾ ਰਾਜੋਆਣੇ ਦੀ ਫਾਂਸੀ ਬਾਰੇ, ਕਹਿੰਦਾ ਜਦੋਂ ਉਹਨੂੰ ਅਹਿਸਾਸ ਹੀ ਨਹੀਂ ਹੈਗਾ, ਜਦੋਂ ਉਹ ਆਪਦੇ ਗੁਨਾਹ ਲਈ ਪਛਤਾਪ ਨਹੀਂ ਕਰ ਰਿਹਾ, ਫਿਰ ਉਹਨੂੰ ਕਿਹਦੇ ਲਈ, ਕਾਹਦੇ ਲਈ ਕਹਿੰਦੇ ਅਸੀਂ ਜੀ ਉਹਨੂੰ ਮਾਫੀ ਦੇਵਾਂਗੇ। ਸਿੱਧੀ ਜੀ ਗੱਲ ਆ, ਇਹ ਉਵੇਂ ਦੀ ਕਹਾਣੀ ਆ ਜਿਵੇਂ ਔਰੰਗਜ਼ੇਬ ਦੇ ਵਾਰਸ ਕਹਿਣ ਵੀ ਪਹਿਲਾਂ ਤੁਸੀਂ ਮਾਫੀ ਮੰਗੋ ਜੀ ਵੀ ਔਰੰਗਜ਼ੇਬ ਨੂੰ ਤੁਸੀਂ ਮਾੜਾ ਚੰਗਾ ਕਿਹਾ। ਜਾਣੀ ਕਿ ਬਿਆੰਤਾ ਬੁੱਚੜ ਜਿਹਨੇ ਸਾਡੀ ਕੌਮ ਦੀ ਨਸਲਕੁਸ਼ੀ ਕੀਤੀ, ਉਹਨੂੰ ਕਤਲ ਕਰਨ ਦੀ ਤਾਂ ਪੰਥ ਨੂੰ ਖੁਸ਼ੀ ਹੋਈ ਇੰਨੀ ਆ, ਚਾਅ ਹੀ ਇੰਨਾ ਵੀ ਅਸੀਂ ਭਾਈ ਦਿਲਾਵਰ ਸਿੰਘ ਦਾ ਸ਼ਹੀਦੀ ਦਿਹਾੜਾ ਜਦੋਂ ਮਨਾਉਂਦੇ ਆ, ਉਦੋਂ ਸਾਰੀ ਕੌਮ ਇਕਜੁੱਟ ਤੇ ਇਕਮੁੱਠ ਹੋਈ ਦਿਖਦੀ। ਤੇ ਜਿਹੜੇ ਇਸ ਕਾਂਡ ਵਾਲੇ ਜਿੰਨੇ ਨੌਜਵਾਨ ਆ, ਉਹਨਾਂ ਸਾਰਿਆਂ ਪ੍ਰਤੀ ਬਹੁਤ ਭਾਰੀ ਮਾਣ ਆ। ਜਿੱਦਣ ਚੱਬੇ ਦੀ ਧਰਤੀ ਉੱਤੇ ਭਾਈ ਹਵਾਰੇ ਦਾ ਨਾਂ ਐਲਾਨਿਆ ਗਿਆ ਵੀ ਜਥੇਦਾਰ ਥਾਪਣਾ, ਤਾਂ ਸਿੱਖ ਨੌਜਵਾਨੀ ਸਾਰੀ ਕੌਮ ਜਿਹੜੀ ਆ, ਉਹਨਾਂ ਨੇ ਉਸ ਪਲ ਜਿੰਨੇ ਖੁਸ਼ੀਆਂ ਦੇ ਜਕਾਰੇ ਛੱਡੇ ਸਾਰਿਆਂ ਦੇ ਸਾਹਮਣੇ ਆ। ਥੋੜੇ ਦਿਨ ਹੋਏ ਆ ਭਾਈ ਜਗਤਾਰ ਸਿੰਘ ਤਾਰਾ ਆਪਦੇ ਪਰਿਵਾਰ ਦੇ ਵਿੱਚ ਇੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਜੇਲ੍ਹ ਚੋਂ ਬਾਹਰ ਆਇਆ ਸੀ। ਉੱਥੇ ਕਿਵੇਂ ਸਿੱਖ ਨੌਜਵਾਨੀ ਪਹੁੰਚੀ ਹੋਈ ਸੀ, ਕਿਵੇਂ ਭਾਈ ਪਰਮਜੀਤ ਸਿੰਘ ਭਿਉਰਾ ਜਾਂ ਹੋਰ ਇਸ ਕਾਂਡ ਨਾਲ ਸੰਬੰਧਿਤ ਜਿੰਨੇ ਵੀ ਦੂਰ ਦਰਾਡੇ ਵੀਰ ਭਰਾ ਬੈਠੇ ਆ, ਸਾਰਿਆਂ ਦਾ ਹੀ ਸਤਿਕਾਰ। ਤੇ ਭਾਈ ਬਲਵੰਤ ਸਿੰਘ ਰਾਜੋਆਣਾ ਦਾ ਮਸਲਾ, ਉਹ ਤਾਂ ਪਹਿਲੇ ਦਿਨ ਤੋਂ ਹੀ ਕਹਿ ਰਿਹਾ ਹੈਗਾ ਕਿ ਮੈਨੂੰ ਤੁਹਾਡੇ ਸਿਸਟਮ ਤੇ ਯਕੀਨ ਨਹੀਂ, ਮੈਨੂੰ ਫਾਂਸੀ ਦਿਓ। ਤੇ ਜਿਸ ਤਰੀਕੇ ਨਾਲ ਜਿਨ੍ਹਾਂ ਲੋਕਾਂ ਦਾ ਇਸ ਮੁਲਕ ਦੇ ਸਿਸਟਮ 'ਚ ਯਕੀਨ ਆ, ਉਹਨਾਂ ਨੇ, ਸਿੱਖਾਂ ਨੇ, ਰਾਸ਼ਟਰਵਾਦੀ ਸੋਚ ਵਾਲਿਆਂ ਨੇ ਇਹ ਆਸ ਰੱਖੀ ਹੋਈ ਸੀ ਵੀ ਸ਼ਾਇਦ ਹੋ ਸਕਦਾ
ਭਾਈ ਰਾਜੋਆਣਾ ਦੇ ਮਸਲੇ ਵਿੱਚ ਕੋਈ ਰਾਹ ਕੱਢ ਲਿਆ ਜਾਵੇ, ਕਿਉਂਕਿ ਲੋਕਾਂ ਨੂੰ ਇਉਂ ਲੱਗਦਾ ਸੀ ਵੀ ਕਾਂਗਰਸ ਬੜੀ ਜ਼ਾਲਮ ਆ। ਅਕਾਲੀ ਵੀ ਇਹ ਡਮਡਮਾ ਖੜਕਾਉਂਦੇ ਰਹੇ ਆ ਡੁਗਰੂ, ਬਈ ਲਓ ਜੀ ਕਾਂਗਰਸ ਜਿਹੜੀ ਸੀ ਉਹ ਮਤਰੇਈ ਮਾਂ ਸੀ, ਹੁਣ ਸਕੀ ਮਾਂ ਲੱਭੀ ਸੀ ਭਾਜਪਾ, ਤੇ ਭਾਜਪਾ ਵਾਲੇ ਨਾਲੇ ਤਾਂ ਸਿੱਖਾਂ ਦਾ ਕਤਲ ਕਰ ਰਹੇ ਨੇ, ਤੇ ਨਾਲੇ ਸਿੱਖੀ ਦਾ ਕਤਲ ਕਰ ਰਹੇ ਨੇ, ਤੇ ਨਾਲੇ ਦਿਨੋਂ ਦਿਨ ਜਲੀਲ ਕਰ ਰਹੇ ਨੇ ਕੌਮ ਨੂੰ। ਅਖੇ ਜੀ ਪਹਿਲਾਂ ਮਾਫੀ ਮੰਗੋ। ਇਹ ਪਤਾ ਨਹੀਂ ਕਿਵੇਂ ਸਾਡੇ ਬੰਦਿਆਂ ਨੇ ਵਹਿਮ ਪਾ ਲਿਆ ਵੀ ਕਾਂਗਰਸ ਤੇ ਬੀਜੇਪੀ 'ਚ ਕੋਈ ਫਰਕ ਆ। ਅਡਵਾਨੀ ਹੁਣੀ ਤਾਂ ਪਿੱਟਦੇ ਫਿਰਦੇ ਆ ਕਿ ਲਾਇਆ ਉਹਨਾਂ ਨੇ ਆਪਣੀ ਕਿਤਾਬ ਦੇ ਵਿੱਚ ਵੀ ਇੰਦਰਾ ਗਾਂਧੀ ਤਾਂ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਨ ਤੋਂ ਥੋੜਾ ਜਿਹਾ ਝਿਜਕਦੀ ਸੀ, ਅਸੀਂ ਉਹਨੂੰ ਜ਼ੋਰ ਪਾ ਕੇ ਕਿਹਾ ਤੇ ਉਹ ਫਿਰ ਦੁਰਗਾ ਮਾਤਾ ਵਾਂਗੂ ਉਹਨੇ ਕਾਰਵਾਈ ਕੀਤੀ। ਫਿਰ ਕਹਿੰਦੇ 6 ਮਹੀਨੇ ਲੇਟ ਕਰਤਾ ਕੰਮ, ਇਹ ਤਾਂ ਪਹਿਲਾਂ ਹੋਣਾ ਚਾਹੀਦਾ ਸੀ। ਸੋ ਜਿਹੜੀ ਪਾਰਟੀ ਜਿਹੜੇ ਆਗੂ ਇਸ ਤਰ੍ਹਾਂ ਦੀ ਸੋਚ ਵਾਲੇ ਹੋਣ, ਉਹਨਾਂ ਤੋਂ ਆਸ ਰੱਖਣੀ ਕਿ ਉਹ ਕੌਮ ਦੇ ਲਈ ਸਿੱਖਾਂ ਦੇ ਲਈ ਕੁਝ ਕਰਨਗੇ, ਇਹ ਤਾਂ ਆਪਦੇ ਆਪ ਨੂੰ ਧੋਖਾ ਦੇਣ ਵਾਲੀ ਗੱਲ ਸੀ। ਪਰ ਬਾਦਲ ਕਿਆ ਨੇ ਆਪਦੇ ਸਵਾਰਥਾਂ ਲਈ ਜਿੱਥੇ ਹੋਰ ਬਹੁਤ ਸਾਰੀਆਂ ਗੜਬੜਾਂ ਕੀਤੀਆਂ, ਉੱਥੇ ਇਹ ਵੀ ਚੰਦ ਚਾੜਿਆ। ਤੇ ਇਸ ਮਾਮਲੇ ਦੇ ਵਿੱਚ ਬੀਜੇਪੀ ਤੇ ਜਿਹੜਾ ਭਰੋਸਾ ਸੀ ਇਹਨਾਂ ਦਾ, ਉਹ ਹੁਣ ਜਿਸ ਤਰੀਕੇ ਨਾਲ ਅਗਲਾ ਨੇ ਤੋੜਿਆ। ਇੱਥੇ ਇੱਕ ਗੱਲ ਹੋਰ ਕਰਨੀ ਬਣਦੀ, ਲੀਡਰ ਆਗੂ ਬੜੇ ਸਾਡੇ ਸਾਹਮਣੇ ਨੇ ਤੇ ਕਈ ਆਪਦੇ ਵੱਲੋਂ ਵਾਹ ਲਾਉਂਦੇ ਵੀ ਆ, ਕਈਆਂ ਦੇ ਉੱਤੇ ਆਪਾਂ ਨੂੰ ਇਹ ਹੈਗਾ ਕਿ ਬੇਸ਼ੱਕ ਉਹਨਾਂ ਦੇ ਨਾਲ ਆਪਾਂ ਸਹਿਮਤ ਨਹੀਂ ਹੋ ਸਕਦੇ ਹੁੰਦੇ ਹੋਰ ਮਸਲਿਆਂ 'ਚ, ਪਰ ਇਹ ਗੱਲ ਹੈ ਵੀ ਅਸੀਂ ਉਹਨਾਂ ਦੀਆਂ ਕੁਝ ਗੱਲਾਂ ਜਦੋਂ ਵਿਚਾਰਦੇ ਆ ਤਾਂ ਸਾਹਮਣੇ ਜ਼ਰੂਰ ਗੱਲ ਆਉਂਦੀ ਆ ਕਿ ਇਹ ਯਾਰ ਲੋਕ ਇਹਨਾਂ ਨੇ ਵੀ ਕੁਝ ਕੀਤਾ। ਜਿਵੇਂ ਜਥੇਦਾਰ ਗੁਰਚਰਨ ਸਿੰਘ ਟੌਹੜਾ, ਉਹ ਇੱਕ ਵੇਲਾ ਉਹ ਵੀ ਆਇਆ ਜਦੋਂ ਲੁਧਿਆਣੇ 'ਚ ਖਾੜਕੂ ਸੰਘਰਸ਼ ਦੌਰਾਨ ਉਹਦੇ ਉੱਤੇ ਐਕਸ਼ਨ ਕੀਤਾ ਸਿੰਘਾਂ ਨੇ, ਨਾਲ ਦਾ ਸਾਥੀ ਹਰਦਿਆਲ ਸਿੰਘ ਰਾਜੜਾ ਮਾਰਿਆ ਵੀ ਗਿਆ, ਟੌਹੜਾ ਸਾਹਿਬ ਫੱਟੜ ਵੀ ਹੋਏ। ਪਰ ਇਹਦੇ ਬਾਵਜੂਦ ਉਹ ਖਾੜਕੂ ਲਹਿਰ ਦੌਰਾਨ ਸਿੰਘਾਂ ਦੀ ਰਿਹਾਈ ਲਈ ਜਾਂ ਜਦੋਂ ਸ਼ਹੀਦ ਹੋ ਜਾਂਦੇ ਸੀ ਉਹਨਾਂ ਦੀਆਂ ਦੇਹਾਂ ਲੈਣ ਲਈ, ਜਾਂ ਜਿੱਥੇ ਜਿੱਥੇ ਵੀ ਕਿਤੇ ਲੋੜ ਪੈਂਦੀ ਸੀ, ਸੰਤ ਭਿੰਡਰਾਂ ਵਾਲਾ ਵੇਲੇ ਵੀ ਉਹ ਸੰਘਰਸ਼ ਦਾ ਪੱਖ ਲੈਂਦਾ ਰਿਹਾ। ਭਾਵੇਂ ਕਿ ਉਹਦੇ ਨਾਲ ਬਹੁਤ ਸਾਰੇ ਮਸਲਿਆਂ ਦੇ ਉੱਤੇ ਆਪਣੀ ਅਸਹਿਮਤੀ ਰਵੇ, ਪਰ ਸ਼੍ਰੋਮਣੀ ਕਮੇਟੀ ਦੇ ਵਿੱਚ ਬਹੁਤ ਸਾਰੇ ਸ਼ਹੀਦ ਪਰਿਵਾਰਾਂ ਦਾ, ਖਾੜਕੂ ਯੋਧਿਆਂ ਦੇ ਪਰਿਵਾਰਾਂ ਦਾ ਉਹਨੇ ਉੱਥੇ ਨੌਕਰੀਆਂ ਦਵਾਈਆਂ ਜਾਂ ਕੇਸ ਲੜੇ ਜਾਂ ਪੈਰਵਾਈਆਂ ਕੀਤੀਆਂ। ਇੱਥੋਂ ਤੱਕ ਦੱਸਦੇ ਆ ਵੀ ਜਦੋਂ ਅਕਾਲੀ ਭਾਜਪਾ ਗੱਠਜੋੜ ਹੋਇਆ ਤਾਂ ਉਹਨੇ ਇਹ ਸ਼ਰਤ ਰੱਖੀ ਵੀ ਜਿਹੜੇ ਹਾਈਜੈਕਰ ਨੇ, ਜਿਨ੍ਹਾਂ ਨੇ 1984 ਤੋਂ ਬਾਅਦ ਫੈਡਰੇਸ਼ਨ ਵਾਲੇ ਜਿਹੜੇ ਆਪਣਾ ਚੰਡੀਗੜ੍ਹ ਵਾਲੇ ਅਮਰਿੰਦਰ ਸਿੰਘ ਹੁਣੀ ਨੌਜਵਾਨ ਸੀ, ਅਜਮੇਰ ਜੇਲ੍ਹ 'ਚ ਬੰਦ ਸੀਗੇ, ਉਹਨਾਂ ਨੇ ਹਾਈਜੈਕਿੰਗ ਕੀਤੀ ਸੀ 1984 ਦੇ ਘੱਲੂ ਘਾਰੇ ਤੋਂ ਬਾਅਦ, ਵੀ ਇਹ ਨੌਜਵਾਨ ਜਿਹੜੇ ਆ ਰਿਹਾ ਕੀਤੇ ਜਾਣ। ਉਹ ਹੋਏ ਵੀ ਸੀ। ਬਾਅਦ ਚੋਂ ਅਮਰਿੰਦਰ ਸਿੰਘ ਨੂੰ ਚੰਡੀਗੜ੍ਹ ਤੋਂ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਵੀ ਲੜਾਈ ਸੀ। ਸੋ ਜਿਹੜਾ ਜਥੇਦਾਰ ਗੁਰਚਰਨ ਸਿੰਘ ਟੌਹੜਾ ਹੈ, ਉਹਨੇ ਆਪਦੇ ਵੱਲੋਂ ਜਿੱਥੇ ਜਿੱਥੇ ਵੀ ਹੋ ਸਕਿਆ ਸਿੱਖ ਜੁਝਾਰੂ ਲਹਿਰ ਦਾ ਸਾਥ ਸਹਿਯੋਗ ਦਿੱਤਾ, ਕੁਛ ਕਹਿਣ ਜੋਗਾ ਕਰ ਗਿਆ ਆਪਦੇ ਸਮਰਥਕਾਂ ਨੂੰ ਕਿ ਅਸੀਂ ਬੰਦੇ ਬਚਾਏ। ਦੂਜਾ ਹੈਗਾ ਕੈਪਟਨ ਅਮਰਿੰਦਰ ਸਿੰਘ, ਉਹਦੇ ਬਾਰੇ ਆਪਾਂ ਨੂੰ ਸਭ ਨੂੰ ਹੀ ਪਤਾ ਵੀ ਕਪੂਰੀ ਨਹਿਰ ਦਾ ਜਦੋਂ ਟੱਕ ਲਾਇਆ ਉਦੋਂ ਇੰਦਰਾ ਗਾਂਧੀ ਵੱਲੋਂ ਐਨਪੀਸੀ ਪਟਿਆਲੇ ਉੱਥੇ ਉਹ ਸਭ ਤੋਂ ਮੂਹਰੇ ਖੜਾ ਸੀ। 84 ਤੋਂ ਬਾਅਦ ਉਹਨੇ ਕਾਂਗਰਸ ਤਿਆਗਤੀ, ਅਕਾਲੀਆਂ 'ਚ ਆ ਗਿਆ, ਇੱਧਰ ਵਿਚਰਦਾ ਰਿਹਾ। ਪਰ ਉਹਨੇ ਆਪ ਇਹ ਗੱਲ ਪਿੱਛੇ ਜੇ ਸਾਹਮਣੇ ਲਿਆਂਦੀ ਸੀ ਕਿ ਉਦੋਂ ਖਾੜਕੂ ਲਹਿਰ ਦੌਰਾਨ 21 ਨਾਮਵਰ ਖਾੜਕੂ ਜਿਹੜੇ ਸੀ ਉਹਨਾਂ ਨੂੰ ਪੇਸ਼ ਕਰਵਾਇਆ ਸੀ, ਪਰ ਉਹ ਸਾਰੇ ਦੇ ਸਾਰੇ ਕਤਲ ਹੋ ਗਏ। ਹੁਣ ਇੱਕ ਪਾਸੇ ਜਥੇਦਾਰ ਗੁਰਚਰਨ ਸਿੰਘ ਟੌਹੜਾ, ਜਿਹਦੇ ਸਮਰਥਕ ਕਹਿੰਦੇ ਆ ਕਿ ਅਸੀਂ ਬੜੇ ਬੰਦੇ ਬਚਾਏ ਆ, ਤੇ ਕੈਪਟਨ ਅਮਰਿੰਦਰ ਸਿੰਘ ਆਪ ਦੱਸੀ ਜਾਂਦਾ ਵੀ ਮੈਂ 21 ਬੰਦੇ ਮਰਵਾਏ ਆ। ਜਦੋਂ ਬਚਾ ਹੀ ਨਹੀਂ ਸਕਦੇ ਫਿਰ ਮਰਵਾਉਣ ਵਾਲਾ ਕੰਮ ਹੀ ਹੋ ਗਿਆ। ਅੱਗੇ ਆ ਗਿਆ ਸਰਦਾਰ ਪ੍ਰਕਾਸ਼ ਸਿੰਘ ਬਾਦਲ। ਮੈਨੂੰ ਪਿਛਲੇ 30-35 ਸਾਲਾਂ ਦੇ ਵਿੱਚ ਕਦੇ ਕੋਈ ਇਹੋ ਜਿਹਾ ਸਿੱਖ ਨਹੀਂ ਲੱਭਿਆ ਜਿਹੜਾ ਕਵੇ ਕਿ ਮੈਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਰਕੇ ਬਚਿਆ, ਜਾਂ ਉਹ ਫਲਾਨਾ ਪੁਲਿਸ ਨੇ ਚੱਕ ਲਿਆ ਸੀਗਾ, ਇਹ ਬਾਦਲ ਨੇ ਬਚਾਇਆ।
इस बादल ने या बादल परिवार ने हुण सियासी तौर ते जो ताकत हत्थ विच आई ਉਹਦੇ ਮੁਤਲਕ ਕੀ ਕੀਤਾ ਹੈ ਵੀ ਜਦੋਂ 2017 ਦੇ ਲਾਗੇ ਚਾਗੇ ਰੌਲਾ ਪਿਆ ਆਰਐਸਐਸ ਨੇ ਕਿਹਾ ਵੀ ਅਸੀਂ ਤਾਂ ਛੱਡਣ ਨੂੰ ਤਿਆਰ ਸੀ ਜਿਹੜਾ ਜਨਰਬੰਦ ਸਿੱਖ ਆ ਹੋਰ ਵੀ ਸਿੱਖਾਂ ਦੇ ਮਸਲੇ ਹੱਲ ਕਰਨੇ ਸੀ ਪਰ ਬਾਦਲ ਸਾਹਿਬ ਨੇ ਬਾਦਲ ਪਰਿਵਾਰ ਨੇ ਇਹਦੇ 'ਚ ਰੋਕ ਲਾਈ ਤੇ ਕਿਹਾ ਵੀ ਇਹ ਤਾਂ ਉਹ ਨੇ ਜਿਨ੍ਹਾਂ ਕਰਕੇ ਅਸੀਂ 15-20 ਸਾਲ ਸੱਤਾ ਤੋਂ ਸਿਆਸਤ ਤੋਂ ਲਾਂਭੇ ਰਹੇ ਆ ਇਹਨਾਂ ਦੀ ਰਿਹਾਈ ਨਾਲ ਸਾਡੇ ਸੁਖਬੀਰ ਹੋਣਾ ਦੇ ਲਈ ਕਿੱਥੇ ਥਾਂ ਬਚਣੀ ਆ ਇਸ ਕਰਕੇ ਇਹਨਾਂ ਨੂੰ ਨਹੀਂ ਛੱਡਣਾ। ਇਹ ਗੱਲ ਦੇ ਲਈ ਆਪਾਂ ਨੂੰ ਕਿਸੇ ਪਾਸੇ ਹੋਰ ਜਾਣ ਦੀ ਲੋੜ ਹੀ ਨਹੀਂ ਕਿ ਕਿਵੇਂ ਪ੍ਰੋਫੈਸਰ ਭੁੱਲਰ ਦੀ ਰਿਹਾਈ 'ਚ ਰੋੜੇ ਪਟਕ ਆਏ ਕਿਵੇਂ ਹੋਰ ਸਿੰਘਾਂ ਦੇ ਖਿਲਾਫ ਕੀਤਾ। ਹੁਣ ਇਸ ਸਾਰੀ ਗੱਲ ਨੂੰ ਦੁਹਰਾਉਣ ਦਾ ਮਤਲਬ ਇਹ ਹੈ ਕਿ ਪਤਾ ਨਹੀਂ ਕੀ ਸੋਚ ਕੇ ਭਾਈ ਬਲਵੰਤ ਸਿੰਘ ਰਾਜੋਆਣਾ ਤੇ ਉਹਨਾਂ ਦੇ ਸਮਰਥਕ ਖਾਸ ਤੌਰ ਤੇ ਭੈਣ ਕਮਲਦੀਪ ਕੌਰ ਹੋਣਾ ਨੇ ਇਹ ਸੋਚ ਲਿਆ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਉਹਦੀ ਟੀਮ ਜਿਹੜੀ ਆ ਉਹ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੇ ਮਸਲੇ 'ਚ ਕੋਈ ਸੁਹਿਰਦ ਰੋਲ ਨਿਭਾ ਸਕਦੀ। ਕਿਵੇਂ ਨਿਭਾ ਸਕਦੇ ਆ ਲੋਕ? ਪਹਿਲੀ ਗੱਲ ਤਾਂ ਇਹ ਆਸ ਕਰਨੀ ਇਹਨਾਂ ਤੋਂ ਫਜ਼ੂਲ ਆ। ਫਿਰ ਗਾਹਾਂ ਇਹਨਾਂ ਦੇ ਜਿਹੜੇ ਪਤੰਦਰ ਬੈਠੇ ਨੇ ਬੀਜੇਪੀ ਵਾਲੇ ਉਹ ਕੌਣ ਨੇ? ਉਹਨਾਂ ਬਾਰੇ ਆਪਾਂ ਨੂੰ ਕਿਸੇ ਨੂੰ ਵਹਿਮ ਆ ਵੀ ਉਹਨਾਂ ਨੇ ਤਾਂ ਕਹਿ ਕੇ ਦਰਬਾਰ ਸਾਹਿਬ ਤੇ ਹਮਲਾ ਕਰਵਾਇਆ ਸੀ। ਉਹਨਾਂ ਲਈ ਵੀ ਬੇਅੰਤਾ ਬੁੱਚੜ ਹੀਰੋ ਆ, ਉਹਨਾਂ ਲਈ ਵੀ KPS ਗੈਲੀ ਹੀਰੋ ਆ ਤੇ ਆਪਣੇ ਬੰਦਿਆਂ ਨੇ ਪਤਾ ਨਹੀਂ ਕਿਵੇਂ ਸੋਚ ਲਿਆ ਵੀ ਬਾਦਲ ਦਲ ਦੇ ਕਹਿਣ ਦੇ ਉੱਤੇ ਉਹ ਭਾਈ ਰਾਜੋਆਣਾ ਦੀ ਫਾਂਸੀ ਜਿਹੜੀ ਆ ਉਹ ਮਾਫ ਕਰ ਦੇਣਗੇ। ਹਾਂ ਇਹ ਗੱਲ ਜ਼ਰੂਰ ਸੀ ਵੀ ਜੇ ਕਿਤੇ ਬਾਦਲ ਲਾਣਾ ਜਦੋਂ ਉੱਥੇ ਉਹ ਕਸੂਤੇ ਫਸੇ ਹੋਏ ਸੀ ਉਹਨਾਂ ਨੂੰ ਇੱਕ ਵੋਟ ਦੀ ਲੋੜ ਹੁੰਦੀ ਸੀ MP ਲਈ ਉਦੋਂ ਕੋਈ ਸੌਦਾ ਕਰਦੇ ਕਿ ਭਾਈ ਸਾਨੂੰ ਕਿਸੇ ਵਜ਼ਾਰਤ ਦੀ ਲੋੜ ਨਹੀਂ ਸਾਨੂੰ ਪੰਜਾਬ ਦੇ ਵਿੱਚ ਖੜਨ ਜੋਗਾ ਕਰ ਦੋ ਹੋਰ ਤਾਂ ਸਾਰੇ ਖਾੜਕੂ ਜਿਹੜੇ ਨੇ ਜਾਂ ਸਿੱਖ ਸੰਘਰਸ਼ ਨਾਲ ਸੰਬੰਧਿਤ ਲੋਕ ਨੇ ਸਾਡੇ ਤੇ ਯਕੀਨ ਨਹੀਂ ਕਰਦੇ। ਆ ਕਿਤੇ ਭਾਈ ਬਲਵੰਤ ਸਿੰਘ ਰਾਜੋਆਣਾ ਹੁਣੇ ਵਾਲਾ ਨੇ ਸਾਡੇ ਤੇ ਯਕੀਨ ਕੀਤਾ ਤੇ ਸਾਨੂੰ ਇਹ ਸਾਡੀ ਗੱਲ ਮੰਨ ਲਓ। ਅੱਜ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੇ ਉੱਤੇ ਇੱਕ ਤਰੀਕੇ ਨਾਲ ਅਮਿਤ ਸ਼ਾਹ ਨੇ ਮੋਹਰ ਲਾ ਦਿੱਤੀ। ਹੁਣ ਇਹ ਚੱਕਰ ਦੇ ਵਿੱਚ ਆਪਾਂ ਨੂੰ ਸਭ ਨੂੰ ਪਤਾ ਕਿ ਜਦੋਂ ਸਨ 2012-13 ਦੇ ਵਿੱਚ ਮਾਹੌਲ ਸੀ ਉਹਦੇ ਨਾਲੋਂ ਅੱਜ ਕਈ ਕਾਰਨਾਂ ਕਰਕੇ ਇੱਕ ਤਾਂ ਇਹੀ ਆ ਵੀ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਸਿੱਖ ਸੰਘਰਸ਼ੀਲ ਧਿਰਾਂ ਦੀ ਬਜਾਏ ਬਾਦਲ ਦਲ ਦੇ ਉੱਤੇ ਜ਼ਿਆਦਾ ਟੇਕ ਰੱਖੀ। ਪਰ ਇਹ ਗੱਲਾਂ ਆਪਦੀ ਥਾਂ ਤੇ ਆ। ਅੱਜ ਤਾਂ ਕੌਮ ਦਾ ਮਸਲਾ ਪੂਰੀ ਕੌਮ ਜਿਹੜੀ ਆ ਉਹ ਪਿਛਲਾ ਸਾਰਾ ਕੁਝ ਲਾਂਭੇ ਛੱਡ ਕੇ ਭਾਈ ਰਾਜੋਆਣਾ ਦੀ ਫਾਂਸੀ ਦੇ ਖਿਲਾਫ ਇਕਜੁੱਟ ਤੇ ਇਕਮੁੱਠ ਹੋ ਕੇ ਹੀ ਸੇਵਾ ਕਰੇਗੀ। ਪਰ ਗੱਲ ਉੱਥੇ ਫੇਰ ਆ ਜਾਂਦੀ ਆ ਕਿ ਜਿਹੜੀ ਗੱਲ ਭਾਈ ਬਲਵੰਤ ਸਿੰਘ ਰਾਜੋਆਣਾ ਕਹਿੰਦੇ ਆ ਕਿ ਖਾਲਿਸਤਾਨ ਲਈ ਕੁਰਬਾਨੀ ਕੀਤੀ ਆ ਤੇ ਖਾਲਿਸਤਾਨ ਲਈ ਹੀ ਜਿਉਣਾ ਮਰਨਾ ਹੈ। ਆ ਜਿਹੜਾ ਲਾਣਾ ਜਿਹੜੇ ਅਕਾਲ ਤਖਤ ਸਾਹਿਬ ਵਾਲੇ ਨੇ ਸ਼੍ਰੋਮਣੀ ਕਮੇਟੀ ਵਾਲੇ ਆ ਬਾਦਲ ਦਲ ਵਾਲੇ ਆ ਇਹ ਤਾਂ ਕਿਤੇ ਹੋਰ ਹੀ ਤੁਰੇ ਫਿਰਦੇ। ਜੇ ਤਾਂ ਇਸ ਸੰਘਰਸ਼ ਦੇ ਵਿੱਚੋਂ ਭਾਈ ਰਾਜੋਆਣੇ ਦੀ ਫਾਂਸੀ ਦੇ ਮੋਰਚੇ ਦੇ ਵਿੱਚੋਂ ਖਾਲਿਸਤਾਨ ਦੀ ਲਹਿਰ ਨੂੰ ਬਲ ਮਿਲਦਾ ਹੋਊਗਾ ਫਿਰ ਹੋਰ ਕਹਾਣੀ ਆ ਤੇ ਜੇ ਇਹਨਾਂ ਨੇ ਆਪਦੇ ਸਿਆਸੀ ਸਵਾਰਥੀ ਪੂਰੇ ਕਰਨੇ ਹੋਣਗੇ ਫਿਰ ਕਹਾਣੀ ਹੋਰ ਆ। ਫਿਰ ਇਹਨਾਂ ਦੇ ਏਜੰਡੇ ਹੋਰ ਹੋਣਗੇ ਇਹਨਾਂ ਦੀਆਂ ਤਰਜੀਹਾਂ ਹੋਰ ਹੋਣਗੀਆਂ ਫਿਰ ਇਹਨਾਂ ਦੀਆਂ ਲੋੜਾਂ ਹੋਰ ਹੋਣਗੀਆਂ। ਜਦੋਂ ਪਿਛਲੇ ਦਿਨੀ ਇਹਨਾਂ ਨੇ ਇੱਕ ਰੱਖਿਆ ਵੀ ਅਸੀਂ ਦਿੱਲੀ 'ਚ ਮਾਰਚ ਕਰਨਾ ਫਿਰ ਉਹ ਮਾਰਚ ਆਪੇ ਕੈਂਸਲ ਕਰਤਾ ਬਹਾਨਾ ਲੈ ਲਿਆ ਕਿ ਜੀ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਸ਼ਹੀਦੀ ਜੋੜ ਮੇਲਿਆਂ ਦਾ ਚਮਕੌਰ ਸਾਹਿਬ ਦਾ ਸਰਹੰਦ ਦਾ ਇਹ ਸਾਰਾ ਪ੍ਰੋਗਰਾਮ ਚੱਲ ਰਿਹਾ ਉਹ ਔਖਾ ਹੈ ਇਹਨਾਂ ਦਿਨਾਂ 'ਚ ਨਾ ਕਰੀਏ ਅਸੀਂ ਉਹ। ਪਰ ਹਕੀਕਤ ਇਹ ਆ ਕਿ ਲੋਕਾਂ ਨੂੰ ਇਹਨਾਂ ਤੇ ਕੋਈ ਭਰੋਸਾ ਹੈ ਨਹੀਂਗਾ। ਅੱਜ ਵੀ ਜਦੋਂ ਬੀਬੀ ਕਮਲਦੀਪ ਕੌਰ ਨੂੰ ਚੈਨਲਾਂ ਵਾਲਿਆਂ ਨੇ ਪੁੱਛਿਆ ਕਿ ਇਸ ਮਸਲੇ ਤੇ ਉਹ ਬਾਰ-ਬਾਰ ਇਹੀ ਕਹਿ ਹੀ ਗਏ ਨੇ ਕਿ ਅਮਿਤ ਸ਼ਾਹ ਦੀ ਗੱਲ ਤੋਂ ਬਾਅਦ ਵਿੱਚ ਜਿਹੜਾ ਅਗਲਾ ਪ੍ਰੋਗਰਾਮ ਕਰਨਾ ਬਣਾਉਣਾ ਜੋ ਵੀ ਕੁਝ ਹੋਣਾ ਹੈ ਉਹਦਾ ਮੈਂ ਆਪਦੇ ਵੱਲੋਂ ਕੁਝ ਨਹੀਂ ਕਹਿਣਾ। ਜੋ ਫੈਸਲਾ ਅਕਾਲ ਤਖਤ ਸਾਹਿਬ ਵਾਲੇ ਲੈਣਗੇ ਸਾਨੂੰ ਉਹ ਮਨਜ਼ੂਰ ਆ। ਹੁਣ ਅਕਾਲ ਤਖਤ ਸਾਹਿਬ ਵਾਲੇ ਇਸ ਮਸਲੇ ਤੇ ਜਿਹੜੀ ਕਮੇਟੀ ਬਣਾ ਕੇ ਬੈਠੇ ਆ ਤੇ ਜਿਸ ਤਰੀਕੇ ਨਾਲ ਉਹਨੇ ਪਿਛਲੇ ਦਿਨਾਂ ਦੇ ਵਿੱਚ ਆਪਦਾ ਰੱਖਿਆ ਪ੍ਰੋਗਰਾਮ ਰੱਦ ਕੀਤਾ ਉਹ ਤੋਂ ਅੰਦਾਜ਼ਾ ਲਾ ਲਓ ਵੀ ਕਿੱਥੇ ਕੇ ਖੜੇ ਆ। ਕੀ ਇਸ ਅਕਾਲੀ ਦਲ ਦੇ ਵਿੱਚ ਕੋਈ ਪਹਿਲਾਂ ਵਾਲਾ ਤਾਪ ਤੇਜ ਹੈਗਾ? ਕੀ ਇਹਨਾਂ ਦੇ ਮਗਰ ਕੌਮ ਖੜੀ ਆ?
ਕੀ ਇਹਨਾਂ ਦੇ ਸੱਦੇ ਉੱਤੇ ਖਾਲਸਾ ਪੰਥ ਕੁਝ ਕਾਰਨ ਕਰਾਉਣ ਜੋਗਾ ਹੈਗਾ? ਇਹਨਾਂ ਦੀ ਜਿਹੜੀ ਅਸਲ ਵਿੱਚ ਦਿੱਲੀ ਵਾਲਿਆਂ ਨੂੰ ਅਕਲ ਆ, ਸਮਝ ਆ, ਇਹਨਾਂ ਦੀ ਮੱਤ, ਇਹਨਾਂ ਬਾਰੇ ਪਤਾ ਕਿ ਇਹਨਾਂ ਦੀ ਗੱਲ ਤਾਂ ਕੋਈ ਸੁਣਦਾ ਨਹੀਂ। ਹਾਲਾਂਕਿ ਪੰਥ ਦਾ ਇਹਦੇ 'ਚ ਕੋਈ ਕਸੂਰ ਨਹੀਂ। ਸਿੱਖ ਜਗਤ ਨੇ ਆਪਦੇ ਵੱਲੋਂ ਕਦੇ ਵੀ ਪਿੱਠ ਨਹੀਂ ਦਿਖਾਈ। ਇਹਨਾਂ ਬਾਦਲਕਿਆਂ ਨੂੰ ਚਾਅ ਚੜਿਆ ਹੋਇਆ ਸੀ ਵੀ ਸਿੱਖੀ ਦੇ ਦੁਸ਼ਮਣਾਂ ਨੂੰ ਹੱਥ 'ਚ ਰੱਖਣਾ, RSS, ਕਾਮਰੇਡ ਤੇ ਆ ਜਿਹੜੇ ਸਾਸੇ ਬਿਆਸ ਭਨਿਆਰੇ ਤੇ ਹੋਰ ਜਿੰਨਾ ਸਿੱਖੀ ਦਾ ਦੁਸ਼ਮਣ ਲਾਣਾ, ਇਹਦੇ ਨਾਲ ਸੰਬੰਧ ਰੱਖਣੇ ਆ। ਪਰ ਜਿਹੜੇ ਲੋਕ ਪੰਥ ਦੀ ਚੜ੍ਹਦੀ ਕਲਾ ਲੋਚਦੇ ਆ, ਉਹਨਾਂ ਨਾਲ ਸੰਬੰਧ ਨਹੀਂ ਰੱਖਣੇ। ਇਸੇ ਸੋਚ ਵਿੱਚੋਂ ਬਾਦਲ ਦਲ ਦੇ ਲੀਡਰਾਂ ਨੇ ਪ੍ਰੋਫੈਸਰ ਭੁੱਲਰ ਸਾਹਿਬ ਨੂੰ, ਹਵਾਰਾ ਸਾਹਿਬ ਨੂੰ, ਜਾਂ ਹੋਰ ਜਿੰਨੇ ਸਾਡੇ ਕੌਮ ਦੇ, ਇੱਥੋਂ ਤੱਕ ਕਿ ਹਰੇਕ ਮਸਲੇ ਮੌਕੇ ਵੀ, ਚਾਹੇ ਉਹ ਬਰਗਾੜੀ ਕਾਂਡ ਆ, ਚਾਹੇ ਉਹ ਇੱਥੇ ਜਿਹੜੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 300-400 ਸਰੂਪਾਂ ਦਾ ਮਸਲਾ ਸੀ, ਹਰ ਮਸਲੇ ਉੱਤੇ ਪੰਥਕ ਜਜ਼ਬਾਤਾਂ ਦਾ ਗਲਾ ਘੁੱਟਿਆ, ਹਰ ਮਸਲੇ ਉੱਤੇ ਸਿੱਖ ਜਜ਼ਬਾਤਾਂ ਦੀ ਹੇਠੀ ਕੀਤੀ। ਉਹ ਸਾਰੇ ਕਾਸੇ ਕਰਕੇ ਜਦੋਂ ਸਿੱਖ ਕੌਮ ਅਤੇ ਬਾਦਲ ਦਲ ਦੇ ਵਿਚਾਲੇ ਇੰਨਾ ਜ਼ਿਆਦਾ ਫਰਕ ਬਈ 3 ਸੀਟਾਂ ਮਿਲੀਆਂ ਨੇ, ਉਹਦੇ ਬਾਰੇ ਵੀ ਕੱਲੀ ਅਯਾਲੀ ਵਾਲੀ ਸੀਟ ਜਾਂ ਅਕਾਲੀ ਦਲ ਦੀ ਸੀਟ ਮੰਨੀ ਜਾ ਸਕਦੀ ਆ। ਬਾਕੀ ਸਾਰੇ ਥਾਵਾਂ ਤੋਂ ਤਾਂ ਇਹਨਾਂ ਨੂੰ ਕੋਈ ਇਹਨਾਂ ਦੀ ਸੱਦ ਪੁੱਛ ਨਹੀਂ ਰਹੀ। ਇਹੋ ਜਿਹੇ ਮਾਹੌਲ ਦੇ ਵਿੱਚ ਇੱਕ ਪਾਸੇ ਤਾਂ ਬੀਜੇਪੀ ਤੋਂ ਭੀਖ ਮੰਗਣ ਵਾਲੀ ਸਥਿਤੀ ਬਣੀ ਪਈ ਆ ਇਹਨਾਂ ਦੀ, ਬਈ ਕਿਤੇ ਸਾਨੂੰ 2-4 ਸੀਟਾਂ MP ਚੋਣ ਮੌਕੇ ਮਿਲ ਜਾਣ। ਜਿਹੜੇ ਬਾਦਲ ਦਲੀਆਂ ਨੂੰ ਇਹ ਦਿਖ ਰਿਹਾ ਕਿ ਸਾਡੀ ਸਿਆਸਤ ਖਤਮ ਹੋ ਸਕਦੀ ਆ ਜੇ ਅਸੀਂ ਅਗਲੀ ਇਲੈਕਸ਼ਨ ਦੇ ਵਿੱਚ 2-4 ਸੀਟਾਂ ਨਾ ਲਈਆਂ, ਨਾ ਜਿੱਤੀਆਂ, ਉਹਨਾਂ ਤੋਂ ਇਹ ਆਸ ਕਰਨੀ ਕਿ ਉਹ ਬੀਜੇਪੀ ਦੇ ਖਿਲਾਫ ਕੋਈ ਸਖਤ ਸਟੈਂਡ ਲੈ ਜਾਣਗੇ। ਇਹ ਕਿੱਧਰ ਨੂੰ ਜਾਂਦੀ ਹੈ ਗੱਲ? ਇਹ ਆਸ ਕਰਨੀ ਕਿੰਨੀ ਕੁ ਸਾਰਥਕ ਆ, ਇਹ ਆਉਣ ਵਾਲੇ ਦਿਨਾਂ 'ਚ ਪਤਾ ਲੱਗ ਜਾਣਾ ਸਾਰਾ ਕੁਝ। ਹਾਲਾਂਕਿ ਜਿਹੋ ਜਿਹਾ ਮਾਹੌਲ ਬਣਿਆ ਹੋਇਆ ਹੈ, ਉਸ ਮਾਹੌਲ ਦੇ ਵਿੱਚ ਤਾਂ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਹੇਠ ਸ਼੍ਰੋਮਣੀ ਕਮੇਟੀ ਨੂੰ ਬਹੁਤ ਵੱਡਾ ਇੱਕ ਪੰਥਕ ਇਕੱਠ ਬੁਲਾ ਲੈਣਾ ਚਾਹੀਦਾ। ਸਰਬੱਤ ਖਾਲਸਾ ਬੁਲਾ ਲਓ, ਵਿਸ਼ਵ ਸਿੱਖ ਸੰਮੇਲਨ ਬੁਲਾ ਲਓ, ਜੋ ਮਰਜ਼ੀ ਬੁਲਾ ਲਓ, ਜਿੱਥੇ ਖਾਲਸਾ ਪੰਥ ਆਪਦਾ ਅਹਿਦ, ਆਪਦਾ ਫੈਸਲਾ ਦੁਹਰਾਵੇ ਕਿ ਸਿੱਖੀ ਦੀ ਚੜ੍ਹਦੀ ਕਲਾ ਲਈ, ਸਿੱਖ ਕੌਮ ਦੇ ਹੱਕਾਂ ਤੇ ਹਿੱਤਾਂ ਦੀ ਰਾਖੀ ਲਈ ਸਾਨੂੰ ਅਗਲੀ ਜਿਹੜੀ ਆ ਰਣਨੀਤੀ ਉਹ ਘੜਨ ਦਾ ਵੇਲਾ ਆ ਗਿਆ ਵਾ। ਕਿਉਂਕਿ ਇਹ ਤੋਂ ਪਹਿਲਾਂ ਕਿ ਸਿੱਖ ਜਗਤ ਵਿਚਲੇ ਰਾਸ਼ਟਰਵਾਦੀ ਸਿੱਖ ਜਾ ਕੇ ਅਯੋਧਿਆ ਮੱਥੇ ਟੇਕਦੇ ਫਿਰਨ, ਇਹਦੇ ਤੋਂ ਪਹਿਲਾਂ ਕਿ ਬਹੁਤ ਸਾਰੇ ਲੋਕ ਇਸ ਗੱਲ ਦੇ ਚੱਕਰ 'ਚ ਫਸ ਜਾਣ ਕਿ ਜਿਹੜੇ ਸਾਡੇ ਵਿੱਚੋਂ ਵਿਕੇ ਹੋਏ, ਝੁਕੇ ਹੋਏ, ਲਿਫੇ ਹੋਏ, ਬੁਚੇ ਹੋਏ ਸਿਆਸੀ ਭਲਵਾਨ ਤੇ ਧਾਰਮਿਕ ਆਗੂ RSS ਦੇ ਭਗਵੇਂ ਬ੍ਰਿਗੇਡ ਦੇ ਸਾਧੂਆਂ ਦੇ ਚਰਨਾਂ 'ਚ ਮੱਥੇ ਟੇਕਦੇ ਫਿਰਦੇ ਆ, ਉੱਥੋਂ ਮੁਕਤੀਆਂ ਭਾਲਦੇ ਫਿਰਦੇ ਆ, ਤੇ ਉਹਨਾਂ ਦੇ ਮਗਰ ਲੱਗ ਕੇ ਹੋਰ ਸਿੱਖ ਵੀ ਜਾ ਕੇ ਉਧਰ ਨੂੰ ਉੱਲਰ ਜਾਣ। ਇਦੋਂ ਪਹਿਲਾਂ ਅਕਾਲ ਤਖਤ ਸਾਹਿਬ ਤੋਂ ਇਹ ਨਿਰਣਾ ਆ ਜਾਣਾ ਚਾਹੀਦਾ ਕਿ ਆਪਣੀ ਕੌਮ ਨੂੰ ਖਾਲਿਸਤਾਨ ਤੋਂ ਬਗੈਰ ਗੁਜ਼ਾਰਾ ਨਹੀਂ। ਅੱਜ ਤੋਂ ਬਾਅਦ ਖਾਲਿਸਤਾਨ ਦਾ ਸੰਘਰਸ਼ ਨਵੇਂ ਦੌਰ ਵਿੱਚ ਜਾਰੀ ਹੁੰਦਾ ਹੈ। ਮੰਨ ਲੈਂਦੇ ਆ ਕਿ ਅੱਜ ਹਥਿਆਰਬੰਦ ਦੌਰ ਨਹੀਂ ਹੈ, ਪਰ ਪੀਪਲਸ ਵਾਰ, ਲੋਕਾਂ ਦਾ ਸ਼ਾਂਤਮਈ ਤੇ ਜਮਹੂਰੀ ਸੰਘਰਸ਼ ਇਹ ਤਾਂ ਹੋ ਹੀ ਸਕਦਾ, ਪਰ ਇਹਦੀ ਅਗਵਾਈ ਅਕਾਲ ਤਖਤ ਸਾਹਿਬ ਕਰੇ। ਚੇਤੇ ਕਰੋ ਜਦੋਂ ਪ੍ਰੋਫੈਸਰ ਦਰਸ਼ਨ ਸਿੰਘ ਰਾਗੀ ਸੀ, ਉਹਨੇ ਵੀ ਇੱਕ ਵਾਰੀ 4 ਅਗਸਤ ਦੀ ਸ਼ਾਇਦ ਉਹ ਗੱਲ ਹੈ, ਇੱਥੇ 88 ਦੇ ਵਿੱਚ ਉਹਨੇ ਇਕੱਠ ਰੱਖਿਆ ਸੀ, ਤੇ ਉਦੋਂ ਵੀ ਇਹੀ ਸੀ ਵੀ ਪੰਥ ਦਾ ਨਿਸ਼ਾਨਾ ਜਿਹੜਾ ਹੈਗਾ ਸੰਘਰਸ਼ ਦਾ ਅਗਲਾ ਕੀ ਆ। ਤੇ ਉਦੋਂ ਖਾੜਕੂ ਸਿੰਘਾਂ ਨੇ ਇਹੀ ਕਿਹਾ ਸੀਗਾ ਵੀ ਨਿਸ਼ਾਨਾ ਤਾਂ 1984 ਨੇ ਮਿਥ ਦਿੱਤਾ ਖਾਲਿਸਤਾਨ, ਹੁਣ ਇਹਦੀ ਪ੍ਰਾਪਤੀ ਲਈ ਕਿਵੇਂ ਅੱਗੇ ਤੁਰਨਾ, ਉਧਰ ਨੂੰ ਬਣਾ ਲਓ ਯੋਜਨਾਬੰਦੀ, ਪਲੈਨਿੰਗ ਕਰ ਲਓ। ਉਦੋਂ ਖਾੜਕੂ ਸੰਘਰਸ਼ ਜੋਬਨ ਤੇ ਸੀ, ਉਹ ਸਾਡੀਆਂ ਆਪਦੀਆਂ ਤੇ ਸਟੇਟ ਦੀਆਂ ਚਾਲਾਂ ਕਰਕੇ ਅਸੀਂ ਉਹਦੇ 'ਚ ਅੱਜ ਵਾਲਾ ਦੌਰ ਦੇਖ ਰਹੇ ਹਾਂ। ਪਰ ਅੱਜ ਦੇ ਹਿਸਾਬ ਕਿਤਾਬ ਦੇ ਵਿੱਚ ਦੁਨੀਆ ਭਰ ਦੇ ਵਿੱਚ ਇਹ ਗੱਲ ਆਖੀ ਜਾਣ ਲੱਗ ਪਈ ਆ ਕਿ ਜੀ ਜੇਕਰ ਤੁਸੀਂ ਪੀਪਲਸ ਸ਼ਾਂਤਮਈ ਡੈਮੋਕ੍ਰੈਟਿਕ ਤਰੀਕੇ ਨਾਲ ਕੋਈ ਗੱਲ ਕਰਦੇ ਹੋ ਤਾਂ ਫਿਰ ਤੁਹਾਡਾ ਸਾਥ ਸਹਿਯੋਗ ਦਿੱਤਾ ਜਾ ਸਕਦਾ। ਤਾਂ ਇਸ ਗੱਲ ਦੀ ਹੀ ਇਸ ਵੇਲੇ ਸਾਡੇ ਪੰਜਾਬ ਵਿੱਚ ਵਸਦੇ ਭਾਈਚਾਰੇ ਨੂੰ ਲੋੜ ਆ। ਬਾਦਲ ਦਲ ਵਿੱਚ ਵੀ ਜਾਨ ਪੈ ਜੂ,
ਅਕਾਲੀ ਦਲ ਵੀ ਪੁਨਰ ਸਰਜੀਤ ਹੋ ਜੂ। ਸਿੱਖ ਕੌਮ ਆਪਦੇ ਹੱਕਾਂ ਦੇ ਲਈ ਨਵਾਂ ਚਾਰਟਰ ਬਣਾਵੇ। ਜਿਵੇਂ ਧਰਮ ਯੁੱਧ ਮੋਰਚੇ ਦੀਆਂ ਮੰਗਾਂ ਸੀ, ਉਵੇਂ ਆਜ਼ਾਦੀ ਲਈ, ਖਾਲਿਸਤਾਨ ਲਈ, ਪੰਜਾਬ ਦੀ ਮੁਕਤੀ ਲਈ, ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਇੱਕ ਸੰਘਰਸ਼ ਦੀ ਵਿਉਂਤਬੰਦੀ ਜਿਹੜੀ ਆ ਉਹ ਐਲਾਨੀ ਜਾਵੇ, ਉਲੀਕੀ ਜਾਵੇ। ਨਹੀਂ ਤਾਂ ਜਿਹੜਾ ਮਾਹੌਲ ਬਣਦਾ ਜਾ ਰਿਹਾ, ਜਿਹੜੀ ਅਗਲੀ ਚੋਣ ਆ ਰਹੀ ਆ ਲੋਕ ਸਭਾ ਦੀ, ਉਸ ਤੋਂ ਪਹਿਲਾਂ ਪਤਾ ਨਹੀਂ ਕਿੱਥੇ ਕਿੱਥੇ ਕੀ ਲੱਲਰ ਲੱਗਣੇ। ਜਿਹੜਾ ਰੌਲਾ ਪਿਆ ਹੋਇਆ ਵੀ ਜੀ, ਇੱਕ ਨਕਲੀ ਨਿਹੰਗ ਹਰਜੀਤ ਸਿੰਘ ਆ ਜਿਹੜਾ, ਉਹ ਕਹਿੰਦਾ ਮੈਂ ਲੰਗਰ ਲਾਉਣਾ ਅਯੋਧਿਆ ਜਾ ਕੇ, ਤੇ ਅਗਲੇ ਸਮਝਦੇ ਕੀ ਆ? ਅਗਲੇ ਸਮਝਦੇ ਆ ਤੁਹਾਨੂੰ ਸ਼ੂਦਰ, ਗੁਲਾਮ ਤੇ ਬਿਲਕੁਲ ਹੇਠਾਂ ਲੱਗੇ ਲੋਕ। ਪਰ ਐਵੇਂ ਹੀ ਇੱਕ ਹੋਰ ਆ ਜਿਹੜਾ ਕੱਲ ਆਪਾਂ ਚਰਚਾ ਕੀਤੀ, ਗਿਆਨੀ ਸ਼ੇਰ ਸਿੰਘ, ਉਹ ਉੱਥੇ ਖੱਟੇ ਜੇ ਪੀਲੇ ਜੇ ਸਾਧ ਦੇ ਪੈਰਾਂ 'ਚ ਬੈਠਾ। ਇਹੋ ਜਿਹਾ ਕੁਝ ਹੋਰ ਵੀ ਵੱਧ ਫੁੱਲ ਵਧੇਗਾ ਆਉਣ ਵਾਲੇ ਦਿਨਾਂ ਦੇ ਵਿੱਚ, ਨੁਕਸਾਨ ਹੋਏਗਾ ਕੌਮ ਦਾ। ਤੇ ਜੇ ਕਿਤੇ ਅਕਾਲ ਤਖਤ ਸਾਹਿਬ ਦੀ ਛਾਂ ਹੇਠ ਖਾਲਸਾ ਪੰਥ ਜੁੜੇ ਤੇ ਇੱਕ ਨਵਾਂ ਸੰਘਰਸ਼ ਤੁਰੇ, ਜਦੋਂ ਕੌਮਾਂ ਲੜਦੀਆਂ ਨੇ, ਜਦੋਂ ਸੰਘਰਸ਼ੀਲ ਹੁੰਦੀਆਂ ਨੇ, ਉਦੋਂ ਬਹੁਤ ਏਕਤਾ ਵੱਧਦੀ ਆ, ਉਦੋਂ ਸਰਗਰਮੀ ਵੱਧਦੀ ਆ। ਸਾਨੂੰ ਚੇਤੇ ਆ ਕਿ ਆ ਜਿਹੜੀ ਅੱਜ ਸਿੱਖ ਜਵਾਨੀ, ਜਿਨ੍ਹਾਂ ਦੀ ਉਮਰ 50-60 ਸਾਲ ਦੀ, ਜਿਹੜੇ ਲੋਕ ਇਸ ਵੇਲੇ ਕੌਮ ਦੇ ਹੱਕਾਂ ਹਿੱਤਾਂ ਦੀ ਅੱਡ-ਅੱਡ ਮੁਲਕਾਂ 'ਚ ਬਹਿ ਕੇ ਗੱਲ ਕਰਦੇ ਆ, ਇਹ ਉਸ ਧਰਮ ਯੁੱਧ ਮੋਰਚੇ ਤੋਂ ਪੈਦਾ ਹੋਏ ਮਾਹੌਲ ਦੀ ਪ੍ਰੋਡਕਸ਼ਨ ਆ ਸਾਰੀ। ਉਦੋਂ ਧਰਮ ਯੁੱਧ ਮੋਰਚੇ ਦੌਰਾਨ ਅੰਮ੍ਰਿਤ ਸੰਚਾਰ ਦੀ ਹੋਈ ਗਿਣਤੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਬੇਸ਼ੁਮਾਰ ਹੋ ਗਈ ਸੀ। ਉਸ ਤੋਂ ਪਹਿਲਾਂ ਬੜੀਆਂ ਗੱਲਾਂ ਚੱਲਦੀਆਂ ਸੀ, ਪਤਤਪੁਣਾ ਵੀ ਬੜਾ ਸੀ, ਨਾਸਤਕਪੁਣਾ ਵੀ ਬੜਾ ਸੀ। ਕਾਮਰੇਡਾਂ ਦੀ ਨਕਸਲੇਟ ਲਹਿਰ ਚੱਲ ਕੇ ਹਟੀ ਸੀ। ਪੰਜਾਬ ਦੀ ਸਿੱਖ ਜਵਾਨੀ ਸਕੂਲਾਂ ਕਾਲਜਾਂ ਦੇ ਵਿੱਚ ਦਾੜੀਆਂ ਮੁੰਨ ਕੇ, ਲਾਲ ਪੱਗਾਂ ਬੰਨ੍ਹ ਕੇ ਆਪਦੇ ਆਪ ਨੂੰ ਬੜੀ ਫੰਨੇਖਾ ਸਮਝਣ ਲੱਗੀ ਸੀ। ਉਹ ਸਾਰੇ ਦਾ ਸਾਰਾ ਮਾਹੌਲ ਜਿਹੜਾ ਸੀ, ਧਰਮ ਯੁੱਧ ਮੋਰਚੇ ਨੇ ਪਲਟ ਕੇ ਰੱਖਤਾ। ਅਕਾਲੀ ਦਲ ਦੀ ਜਿਹੜੀ ਉਸ ਮੌਕੇ ਗਿਣਤੀ ਵਧੀ, ਭਰਤੀ ਵਧੀ, ਅਕਾਲੀ ਦਲ ਦੀ ਸ਼ਾਨ ਵਧੀ, ਉਹ ਵੱਖਰੀ ਗੱਲ ਆ। ਫੈਡਰੇਸ਼ਨ ਦੀ ਚੜ੍ਹਤ ਵਧੀ, ਹੋਰ ਸਿੱਖ ਜਥੇਬੰਦੀਆਂ ਦੀ ਚੜ੍ਹਤ ਵਧੀ। ਇਹ ਸਾਰੇ ਕਾਸੇ ਨੂੰ ਦਿੱਲੀ ਦਰਬਾਰ ਦੇਖ ਕੇ ਧੁਰ ਤੱਕ ਕੰਬ ਗਿਆ ਸੀ ਕਿ ਪੰਥ ਦਿਨੋਂ ਦਿਨ ਬਲਵਾਨ ਹੁੰਦਾ ਜਾ ਰਿਹਾ। ਇਹਨਾਂ ਦੀ ਸ਼ਕਤੀ ਤੇ ਸਮਰੱਥਾ ਦਾ ਇਹ ਵਾਧਾ ਸਾਡੇ ਲਈ ਖਤਰਨਾਕ ਆ। ਇਸ ਸੋਚ ਵਿੱਚੋਂ ਅਗਲਿਆਂ ਨੇ ਜੂਨ 84 ਦਾ ਘੱਲੋ ਘਾਰਾ ਵਪਰਾ ਦਿੱਤਾ। ਪਰ ਅੱਜ ਦੇ ਮਾਹੌਲ ਵਿੱਚ ਇਸ ਗੱਲ ਦੀ ਹੋਰ ਜ਼ਿਆਦਾ ਲੋੜ ਆ ਕਿ ਅਕਾਲ ਤਖਤ ਸਾਹਿਬ ਤੋਂ ਕਿਸੇ ਵੱਡੇ ਮੋਰਚੇ ਦਾ ਐਲਾਨ ਕੀਤਾ ਜਾਵੇ, ਜਿਹਦੇ 'ਚ ਸਿੱਖਾਂ ਦੇ ਸਾਰੇ ਮਸਲੇ, ਖਾਸ ਤੌਰ ਤੇ ਸਿੱਖਾਂ ਦੀ ਹੋਂਦ ਹਸਤੀ ਜਿਹੜੀ ਹੈ, ਸਿੱਖਾਂ ਦੀ ਜਿਹੜੀ ਵੱਖਰੀ ਪਛਾਣ ਆ, ਉਹਨੂੰ ਬਚਾਉਣ ਬਾਰੇ, ਤੇ ਨਾਲ ਦੀ ਨਾਲ ਸਿੱਖਾਂ ਦੇ ਹੋਰ ਜਿਹੜੇ ਅਹਿਮ, ਗੰਭੀਰ ਤੇ ਸੰਵੇਦਨਸ਼ੀਲ ਮੁੱਦੇ ਆ, ਉਹਨਾਂ ਬਾਰੇ। ਹੁਣ ਲੋੜ ਤਾਂ ਇਸ ਵੇਲੇ ਇਹ ਆ ਕਿ ਪੰਥ ਨੂੰ ਸੰਘਰਸ਼ ਦਾ ਸੱਦਾ ਦਿੱਤਾ ਜਾਵੇ ਤੇ ਸਿੱਖ ਕੌਮ ਦੀ ਆਜ਼ਾਦੀ ਦਾ ਜਿਹੜਾ ਹੈਗਾ ਝੰਡਾ, ਉਹ ਉੱਚਾ ਕਰਕੇ ਝੁਲਾਇਆ ਜਾਵੇ। ਪਰ ਬਦਕਿਸਮਤੀ ਇਹ ਆ ਕਿ ਬਾਦਲ ਪਰਿਵਾਰ ਤੇ ਬਾਦਲ ਦਲ ਕਰਕੇ ਬਿਲਕੁਲ ਸ਼੍ਰੋਮਣੀ ਕਮੇਟੀ ਤੇ ਅਕਾਲ ਤਖਤ ਸਾਹਿਬ ਆਪਦੇ ਫਰਜ਼ ਨਿਭਾਉਣ ਤੋਂ ਬਾਗੀ ਨੇ, ਇਨਕਾਰੀ ਨੇ। ਉਥੋਂ ਕੋਈ ਆਸ ਹੀ ਨਹੀਂ ਰਹੀ। ਹੁਣ ਇਸ ਮਾਹੌਲ ਦੇ ਵਿੱਚ ਕਿੰਨਾ ਕੁ ਟਾਈਮ ਆਪਾਂ ਇੱਕ ਦੂਜੇ ਨੂੰ ਖਹਿ ਕਰਕੇ ਟਾਈਮ ਲਗਾ ਲਾਂਗੇ, ਇਹ ਬਚ ਨਹੀਂ ਹੋਣਾ। ਜਿਹੜੇ ਰਾਸ਼ਟਰਵਾਦੀ ਸਿੱਖ ਬਚਦੇ ਜੇ ਫਿਰਦੇ ਆ ਨਾ ਵੀ ਅਸੀਂ ਖਾਲਿਸਤਾਨ ਨਹੀਂ ਕਹਿਣਾ, ਅਗਲੇ ਜੁੱਤੀ ਨਾਲ ਕਹਾਉਣਗੇ। ਉਹ ਇੰਨਾ ਜਲੀਲ ਕਰਨਗੇ, ਇੰਨਾ ਪਰੇਸ਼ਾਨ ਕਰਨਗੇ ਕਿ ਜਿਹੜੇ ਸਿੱਖ ਕਸਮਾਂ ਵੀ ਖਾਈ ਫਿਰਦੇ ਹੋਣ ਕਿ ਜੀ ਆਪਾਂ ਬਿਲਕੁਲ ਹੀ ਕਿਸੇ ਵੀ ਰੂਪ 'ਚ ਖਾਲਿਸਤਾਨ ਵਾਲੇ ਪਾਸੇ ਨਹੀਂ ਜਾਣਾ, ਉਹਨਾਂ ਨੂੰ ਵੀ ਖਾਲਿਸਤਾਨ ਵਾਲੇ ਪਾਸੇ ਤੋਰਨਗੇ। ਅੱਜ ਅਮਿਤ ਸ਼ਾਹ ਨੇ ਸਿੱਖਾਂ ਨੂੰ ਖਾਲਿਸਤਾਨ ਵੱਲ ਵਧਣ ਦਾ ਹੀ ਰਾਹ ਦੱਸਿਆ ਕਿ ਭਾਈ ਰਾਜੋਆਣੇ ਦੀ ਫਾਂਸੀ ਦੇ ਮੁੱਦੇ ਉੱਤੇ ਇਹ ਕੌਮ ਸੰਘਰਸ਼ ਲੜੇ, ਅੱਗੇ ਵਧੇ। ਇਹਦੇ ਵਿੱਚੋਂ ਹੀ ਕੌਮ ਦੀ ਆਜ਼ਾਦੀ ਦਾ, ਕੌਮ ਦੇ ਮਸਲਿਆਂ ਦਾ ਕੁਝ ਬਣ ਸਕਦਾ। ਜਿਨ੍ਹਾਂ ਨੂੰ ਕਹਿੰਦੇ ਸੀ 9 ਮਾਸ ਦਾ ਰਿਸ਼ਤਾ, ਕੋਈ ਹਿੰਦੂ ਬੋਲਿਆ ਹੱਕ 'ਚ,
ਆ ਜਿਹੜੇ ਕਹਿੰਦੇ ਆ ਜੀ ਅਸੀਂ ਛੇਤੀ ਤੋਂ ਛੇਤੀ ਅਯੋਧਿਆ ਜਾਣਾ, ਇਹਨਾਂ ਨੂੰ ਪੁੱਛ ਲਓ ਵੀ ਕਿਸੇ ਹਿੰਦੂ ਭਾਈਚਾਰੇ ਚੋਂ ਬੰਦੇ ਦਾ ਬਿਆਨ ਆਇਆ ਵੀ ਅਮਿਤ ਸ਼ਾਹ ਨੇ ਗਲਤ ਕੀਤਾ ਵਾ? ਕਿਉਂ ਗਲਤ ਕੀਤਾ? ਇਸੇ ਮੁਲਕ ਦੇ ਵਿੱਚ ਜਿਹੜੀ ਉਹ ਬਿਲਕਿਸ ਬਾਨੋ ਵਾਲਾ ਕੇਸ ਆ, ਉਹਦੇ ਚੋਂ ਕਹਿੰਦੇ ਉਹ ਬੜੇ ਜੀ ਚੰਗੇ ਬੰਦੇ ਆ, ਉਹ ਤਾਂ ਗੁੱਡਮੈਨ ਨੇ, ਜੈਂਟਲਮੈਨ ਨੇ, ਕਿ ਉਹਨਾਂ ਸਾਰੇ ਬਲਾਤਕਾਰੀਆਂ ਨੂੰ, ਕਾਤਲ ਦਰਿੰਦਿਆਂ ਨੂੰ ਰਿਹਾਈਆਂ ਦੇ ਦਿੱਤੀਆਂ। ਇਵੇਂ ਹੀ ਇਸ ਮੁਲਕ ਦੇ ਵਿੱਚ ਹੋਰ ਬੜੇ ਇਹੋ ਜਿਹੇ ਮਾਮਲੇ ਆ ਜਿਨ੍ਹਾਂ ਦੀ ਗੱਲ ਰੋਜ਼ ਆਪਾਂ ਸੁਣਦੇ ਆ, ਪੜ੍ਹਦੇ ਆ, ਕਰਦੇ ਆ, ਪਰ ਜਦੋਂ ਸਿੱਖਾਂ ਦੀ ਵਾਰੀ ਆਉਂਦੀ ਆ ਉਦੋਂ ਸਾਰਾ ਹੀ ਕੁਝ ਪਲਟ ਜਾਂਦਾ। ਸਭ ਨੂੰ ਚੇਤੇ ਆ ਕਿ ਜਦੋਂ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜੇ ਦੀ ਸ਼ਤਾਬਦੀ ਮਨਾਈ ਜਾ ਰਹੀ ਸੀ, ਉਸ ਮੌਕੇ ਲੱਗਣ ਲਾਤਾ ਕਿ ਬਸ ਭਾਈ ਰਾਜੋਆਣਾ ਤੇ ਬਾਕੀ ਸਾਰੇ ਸਿੰਘਾਂ ਦੀਆਂ ਰਿਹਾਈਆਂ ਇੱਕ ਹਫ਼ਤੇ ਦੇ ਵਿੱਚ ਹੋਈਆਂ ਲਓ। ਅੱਜ ਅਗਲੇ ਸ਼ਰੇਆਮ ਮੁੱਕਰ ਗਏ, ਸ਼ਰੇਆਮ ਮੁੱਕਰ ਗਏ। ਅੱਜ ਜੇ ਕਿਤੇ ਉਦੋਂ ਸਾਡੇ ਅਕਾਲੀ ਦਲ ਵਾਲੇ ਉਦੋਂ ਕਿਤੇ ਚੱਜ ਹਲ ਦੇ ਨਾਲ ਗੱਲ ਕਰਦੇ, ਸ਼ਾਇਦ ਇਹ ਮਸਲਾ ਹੱਲ ਹੋ ਚੁੱਕਿਆ ਹੁੰਦਾ, ਪਰ ਅੱਜ ਸਾਰੀ ਗੱਲ ਜਿਹੜੀ ਆ ਉਹ ਪਿੱਛੇ ਨੂੰ ਮੁੜ ਗਈ। ਸੋ ਅੱਜ ਜਿਹੜਾ ਜਵਾਬ ਦਿੱਤਾ ਉਹਨੇ ਬਾਦਲਕਿਆਂ ਦੀ ਲੱਸੀ ਕਰਤੀ। ਬਾਦਲ ਕੇ ਇਹਨਾਂ ਪਿੱਛੇ ਕੌਮ ਨਾਲ ਗਦਾਰੀ ਕਰਦੇ ਰਹੇ, ਹੁਣ ਨਾ ਘਰਦੇ ਰਹੇ ਤੇ ਨਾ ਘਾਟਦੇ ਰਹੇ। ਬੀਜੇਪੀ ਵਾਲਿਆਂ ਤੋਂ ਬੜੀ ਆਸ ਸੀ ਇਹਨਾਂ ਨੂੰ ਕਿ ਅਸੀਂ ਭਾਈ ਰਾਜੋਆਣੇ ਦੀ ਫਾਂਸੀ ਆ ਜਿਹੜੀ ਉਹ ਰੱਦ ਕਰਵਾ ਕੇ ਸਾਰੇ ਜਿਹੜੇ ਸਾਡੇ ਆਲੋਚਕ ਨੇ, ਵਿਰੋਧੀ ਨੇ, ਸ਼ਰੀਕ ਨੇ, ਉਹਨਾਂ ਦੀ ਬੋਲਤੀ ਬੰਦ ਕਰਾ ਦੇਣੀ। ਇਹ ਬਿਮਾਰੀ ਇਕੱਲੀ ਬਾਦਲਕਿਆਂ ਨੂੰ ਨਹੀਂ, ਇਹ ਸਰਜੀਤ ਸਿੰਘ ਬਰਨਾਲੇ ਨੂੰ ਵੀ ਪਈ ਸੀ 1986 ਚ। ਜਿੱਦਣ ਸਰਬੱਤ ਖਾਲਸਾ ਸੱਦਿਆ 26 ਜਨਵਰੀ 1986 ਨੂੰ, ਉਸ ਦਿਨ ਉਹਨੂੰ ਪੂਰਾ ਯਕੀਨ ਸੀ ਕਿ ਰਾਜੀਵ ਲੌਂਗੋਵਾਲ ਸਮਝੌਤਾ ਲਾਗੂ ਹੋ ਜਾਣਾ ਤੇ ਅੱਜ ਉਤੋਂ ਲਾਲ ਕਿਲੇ ਦੀ ਫਸੀਲ ਤੋਂ ਖੜ ਕੇ ਜਿਹੜਾ ਪ੍ਰਾਈਮ ਮਿਨਿਸਟਰ ਨੇ ਲੈਕਚਰ ਝਾੜਨਾ ਹੈ, ਉਹਦੇ ਵਿੱਚ ਰਾਜੀਵ ਗਾਂਧੀ ਨੇ ਚੰਡੀਗੜ੍ਹ ਪੰਜਾਬ ਨੂੰ ਦੇਣ ਦਾ ਐਲਾਨ ਤਾਂ ਪੱਕਾ ਕਰ ਹੀ ਦੇਣਾ, ਹੋਰ ਮਸਲੇ ਵੀ ਹੱਲ ਹੋ ਜਾਣੇ। ਤੇ ਲੱਖਾਂ ਦੀ ਗਿਣਤੀ ਵਿੱਚ ਧੰਨਵਾਦ ਕਰਨ ਵਾਲੇ ਪੋਸਟਰ ਛਾਪ ਕੇ ਬਰਨਾਲਾ ਸਰਕਾਰ ਨੇ ਪੰਜਾਬ ਦੇ ਲੋਕ ਸੰਪਰਕ ਵਿਭਾਗ ਦੇ ਦਫ਼ਤਰਾਂ 'ਚ ਰੱਖੇ ਹੋਏ ਸੀ ਵੀ ਜਦੋਂ ਉਹ 10-11 ਵਜੇ ਉੱਥੋਂ ਲਾਲ ਕਿਲੇ ਤੋਂ ਇਹ ਐਲਾਨ ਕਰੇ, ਤੁਸੀਂ ਉਦੋਂ ਉਸੇ ਦੁਪਹਿਰ ਤੋਂ ਜਦੋਂ ਉੱਥੋਂ ਐਲਾਨ ਹੋ ਗਿਆ, ਉਹ ਸਾਰੇ ਪੰਜਾਬ 'ਚ ਇਉਂ ਲਾਉਣੇ ਆ ਵੀ 27 ਦੀ ਸਵੇਰ ਨੂੰ ਜਿਹੜਾ ਵੀ ਦਰਵਾਜ਼ਾ ਖੋਲ ਕੇ ਬਾਹਰ ਨਿਕਲੇ ਉਹਦੀ ਕੰਧ ਜਿਹੜੀ ਆ ਉਹ ਧੰਨਵਾਦ ਕਰਨ ਵਾਲੇ ਪੋਸਟਰ ਨਾਲ ਲਵੇੜੀ ਪਈ ਹੋਵੇ, ਭਰੀ ਪਈ ਹੋਵੇ, ਤੇ ਸਾਰਾ ਪੰਜਾਬ ਜਿਹੜਾ ਹੈ ਉਹ ਨਿਹਾਲ ਹੋ ਜਾਵੇ। ਜਦੋਂ CID ਵਾਲਿਆਂ ਨੇ, ਹੋਰ ਅਫਸਰਾਂ ਨੇ ਦੱਸਿਆ ਕਿ ਜੀ ਪੰਜਾਬ ਦੇ ਵਿੱਚ ਪੰਥ ਦਰਦੀਆਂ ਨੇ 26 ਜਨਵਰੀ ਨੂੰ ਸਰਬੱਤ ਖਾਲਸਾ ਸੱਦ ਲਿਆ, ਤੇ ਬਰਨਾਲਾ ਹੱਸ ਕੇ ਕਹਿੰਦਾ ਹੁੰਦਾ ਸੀ ਜਦੋਂ ਚੰਡੀਗੜ੍ਹ ਪੰਜਾਬ ਨੂੰ ਮਿਲਿਆ ਨਾ 27 ਨੂੰ, ਲੋਕਾਂ ਨੇ ਇਹਨਾਂ ਦੇ ਦੁਆਲੇ ਆਪੇ ਹੀ ਹੋ ਜਾਣਾ ਕਿ ਬਰਨਾਲੇ ਨੇ ਤਾਂ ਲੌਂਗੋਵਾਲ ਰਾਹੀਂ ਰਾਜੀਵ ਲੌਂਗੋਵਾਲ ਸਮਝੌਤਾ ਕਰਕੇ ਸਾਰੇ ਮਸਲੇ ਹੱਲ ਕਰਾਤੇ, ਤੁਸੀਂ ਹੁਣ ਫੇਰ ਕੁਝ ਗਲਤ ਕਰਾਉਣ ਨੂੰ ਫਿਰਦੇ ਹੋ, ਤੁਸੀਂ ਮਾਹੌਲ ਖਰਾਬ ਕਰਦੇ। ਪਰ 26 ਜਨਵਰੀ ਨੂੰ ਜਿਵੇਂ ਅੱਜ ਬਾਦਲਾਂ ਦੀ ਲੱਸੀ ਹੋਈ ਆ, ਬੇਇੱਜ਼ਤੀ ਹੋਈ ਆ, ਇਵੇਂ ਹੀ ਉਦੋਂ ਬਰਨਾਲੇ ਦੀ ਬੇਇੱਜ਼ਤੀ ਹੋਈ ਸੀ। ਪਰ ਬਰਨਾਲਾ ਵੀ ਢੀਠ ਨਿਕਲਿਆ, ਕੁਰਸੀ ਨੂੰ ਚੰਬੜਿਆ ਰਿਹਾ। ਉਲਟਾ ਜਦੋਂ ਥੋੜੇ ਚਿਰ ਬਾਅਦ 29 ਅਪ੍ਰੈਲ 1986 ਨੂੰ ਪੰਥਕ ਕਮੇਟੀ ਨੇ ਖਾਲਿਸਤਾਨ ਦਾ ਐਲਾਨ ਕੀਤਾ ਤਾਂ ਬਰਨਾਲੇ ਨੇ ਉੱਥੇ ਪੁਲਿਸ ਭੇਜਤੀ ਤੇ 1984 ਚ ਜਿਹੜੀ ਫੌਜ ਭੇਜੀ ਸੀ ਇੰਦਰਾ ਨੇ, ਉਹ ਤੇ ਮੋਹਰ ਲਾਤੀ ਵੀ ਇਹ ਸਿੱਖ ਹੈ ਹੀ ਇਹੋ ਜਿਹੇ ਨੇ। ਅੱਜ ਜੇ ਬਰਨਾਲੇ ਵਰਗੇ ਇੱਕ ਨੀਲੀ ਪੱਗ ਵਾਲੇ ਨੂੰ ਇੱਥੇ ਪੁਲਿਸ ਭੇਜਣੀ ਪੈ ਰਹੀ ਆ ਤਾਂ ਇਵੇਂ ਹੀ ਇੰਦਰਾ ਗਾਂਧੀ ਨੂੰ ਫੌਜ ਭੇਜਣੀ ਪਈ ਸੀ। ਤੋ ਇਸ ਤਰੀਕੇ ਦੀਆਂ ਕਾਰਵਾਈਆਂ ਕਰਨ ਵਾਲੇ ਬਰਨਾਲੇ ਵਾਲੇ ਰਾਹ ਦੇ ਉੱਤੇ ਹੀ ਅੱਜ ਬਾਦਲ ਕੇ ਚੱਲੇ ਹੋਏ ਨੇ। ਅੱਜ ਇਹਨਾਂ ਨੂੰ ਵੀ ਆਸ ਸੀ। ਕੱਲ ਬੀਬੀ ਹਰਸਿਮਰਤ ਕੌਰ ਨੇ ਚੰਗਾ ਰੌਲਾ ਰੱਪਾ ਪਾਇਆ ਤੇ ਉੱਥੇ ਪਾਰਲੀਮੈਂਟ ਦੇ ਵਿੱਚ ਕਿਹਾ ਵੀ ਜਿਹੜੇ ਜੇਲ੍ਹਾਂ 'ਚ ਨਜ਼ਰਬੰਦ ਸਿੱਖ ਨੇ, ਹੁਣ ਇੱਕ ਪਾਸੇ ਤਾਂ ਸਿੱਖ ਕਹਿ ਰਹੇ ਨੇ ਵੀ ਚਲੋ ਚੰਗੀ ਗੱਲ ਆ ਜੇ ਬੀਬੀ ਜਾਂ ਬਾਦਲ ਕੇ ਬੋਲਣ ਲੱਗੇ, ਪਰ ਨਾਲ ਦੀ ਨਾਲ ਸਭ ਨੂੰ ਚੇਤੇ ਆ ਵੀ ਇਹ ਕੰਡੇ ਤੁਹਾਡੇ ਹੀ ਬੀਜੇ ਹੋਏ ਨੇ। ਇਹ ਮਸਲਾ ਤਾਂ ਕਦੋਂ ਦਾ ਹੱਲ ਹੋ ਜਾਣਾ ਸੀ ਜੇ ਕਿਤੇ ਅਕਾਲੀ ਭਾਜਪਾ ਗੱਠਜੋੜ ਮੌਕੇ ਜਦੋਂ ਸਰਕਾਰਾਂ ਹੰਢਾਉਂਦੇ ਸੀ ਨਾਲ ਹੁੰਦੇ ਸੀ। ਹੁਣ ਤਾਂ ਤੁਹਾਡਾ ਜਿਹੜਾ ਕਿਸਾਨ ਸੰਘਰਸ਼ ਮੌਕੇ, ਪਹਿਲਾਂ ਤਾਂ ਤੁਸੀਂ ਉਦੋਂ ਕਿਸਾਨ ਸੰਘਰਸ਼ ਦੀ ਬੜੀ ਵਿਰੋਧਤਾ ਕਰਦੇ ਰਹੇ ਤੇ ਉਹ 3 ਕਾਲੇ ਕਾਨੂੰਨਾਂ ਦੀ ਹਮਾਇਤ ਕਰਦੇ ਰਹੇ,
ਉਦੋਂ ਜਿਹੜਾ ਬਾਅਦ ਚ ਸਟੈਂਡ ਲਿਆ ਉਹ ਫਿਰ ਕਹਾਣੀ ਦੂਜੇ ਪਾਸੇ ਨੂੰ ਤੁਰ ਪਈ, ਨਾਲੇ 100 ਗੰਢੇ ਖਾਦੇ, ਨਾਲੇ 100 ਛਿੱਤਰ ਖਾਦੇ। ਹੁਣ ਨਾ ਬੀਜੇਪੀ ਵਾਲਿਆਂ ਦੇ ਕੰਮ ਦੇ ਰਹੇ, ਨਾਲੇ ਉਹਨਾਂ ਦਾ ਖਤਮ ਕਰੀ ਫਿਰਦੇ ਹੋ ਖਾਤਾ, ਤੇ ਪੰਥ ਨੇ ਤਾਂ ਤੁਹਾਡਾ ਪਹਿਲਾਂ ਹੀ ਬਰਗਾੜੀ ਬੇਅਦਬੀ ਕਾਂਡ ਮੌਕੇ ਖਾਤਾ ਨਿਬੇੜਿਆ ਹੋਇਆ। ਸੋ ਜਿਹੜਾ ਵੋਟ ਬੈਂਕ ਸੀ ਬਾਦਲਕਿਆਂ ਦਾ, ਉਹ ਦੋ ਤਰ੍ਹਾਂ ਦਾ ਸੀ, ਇੱਕ ਕਿਸਾਨੀ, ਦੂਜਾ ਪੰਥ। ਬਰਗਾੜੀ ਕਾਂਡ ਨੇ ਪੰਥਕ ਵੋਟ ਬੈਂਕ ਸਰਸੇ ਵਾਲੇ ਦੀ ਭੇਂਟ ਚਾੜਤਾ, ਇਹਨਾਂ ਨੇ ਬਲੀ ਚਾੜਤਾ ਪੰਥ ਨੂੰ। ਉਹ ਕਹਿੰਦੇ ਸਾਨੂੰ ਤੁਹਾਡੀ ਲੋੜ ਨਹੀਂ, ਅਸੀਂ ਪੰਥ ਦੀ ਵੋਟ ਲੈਣੀ ਹੋਈ ਨਹੀਂ। ਪੰਥ ਦਾ ਵੋਟ ਬੈਂਕ ਸਾਰਾ ਖਰਾਬ ਕਰਾ ਲਿਆ। ਫੇਰ ਆ ਗਈ ਗੱਲ ਕਿਸਾਨੀ ਦੀ, ਉਹ ਕਿਸਾਨ ਸੰਘਰਸ਼ ਮੌਕੇ ਗਵਾ ਲਿਆ ਤੇ ਭਾਲਦੇ ਆ ਇੱਥੋਂ ਇਹ ਸੱਤਾ ਲੈ ਦੇ ਕੇ। ਬੀਜੇਪੀ ਦਾ ਵੋਟ ਆਸਰਾ ਸੀ, ਅੱਜ ਉਹਨਾਂ ਨੇ ਛੱਤਰ ਮਾਰਤਾ, ਪਿੱਠ ਤੇ ਲੱਤ ਮਾਰੀ ਕੱਢ ਕੇ ਵੀ ਆਹ ਲੈ ਲਓ ਭਾਈ। ਭਾਈ ਰਾਜੋਆਣੇ ਦੀ ਫਾਂਸੀ ਦੇ ਮੁੱਦੇ ਉੱਤੇ ਇਹਨਾਂ ਨੂੰ ਬੜਾ ਅੰਨਾ ਯਕੀਨ ਸੀ ਵੀ ਹੋਰ ਜੋ ਮਰਜ਼ੀ ਸਾਡੇ ਨਾਲ ਗਲਤ ਮਲਤ ਹੋ ਜਾਵੇ, ਪਰ ਭਾਈ ਰਾਜੋਆਣੇ ਦੀ ਫਾਂਸੀ ਜਿਹੜੀ ਆ ਉਹ ਤਾਂ ਅਸੀਂ ਰੱਦ ਕਰਵਾਈ ਲੈਣੀ। ਤੇ ਅੱਜ ਇਹ ਸਾਰਾ ਭਰਮ ਇਹਨਾਂ ਦਾ ਟੁੱਟ ਗਿਆ। ਪਰ ਜਿਵੇਂ ਆਪਾਂ ਨੂੰ ਆਸ ਆ ਨਾ, ਆਸ ਕਰੀ ਫਿਰਦੇ ਆ ਵੀ ਸ਼ਾਇਦ ਇਹਨਾਂ ਦੀ ਜ਼ਮੀਰ ਜਾਗੂ। ਇਹ ਆਸ 1986 ਚ ਲੋਕਾਂ ਨੇ ਬਰਨਾਲੇ ਤੋਂ ਵੀ ਕੀਤੀ ਸੀ, ਪਰ ਉਦੋਂ ਵੀ ਅਸਫਲਤਾ ਹੱਥ ਲੱਗੀ ਸੀ। ਹੁਣ ਵੀ ਕੋਈ ਆਸ ਨਹੀਂ ਇਹਨਾਂ। ਇਹ ਉਸੇ ਭਾਰਤ ਮਾਤਾ ਨੂੰ ਮੱਥੇ ਟੇਕਣਗੇ। ਇਹਨਾਂ ਨੂੰ ਅੱਜ ਸੱਦਾ ਆ ਜਾਵੇ ਤੇ ਅਯੋਧਿਆ 'ਚ ਲਾਲ ਚੁੰਨੀਆਂ ਲੈ ਕੇ ਜੈ ਮਾਤਾ ਦੀ ਗਾਉਂਦੇ ਤੁਰੇ ਜਾਣਗੇ। ਸੋ ਜਿਹੜਾ ਸਿੱਖ ਇਤਿਹਾਸ ਦਾ ਇਹ ਦੌਰ ਆ, ਇਹਦੇ ਵਿੱਚ ਜਿੱਥੇ ਸਾਨੂੰ ਦੁਸ਼ਮਣ ਦੀਆਂ ਕਮੀਨਗੀਆਂ ਸਾਜ਼ਿਸ਼ਾਂ ਦਾ ਅਹਿਸਾਸ ਆ, ਉੱਥੇ ਸਾਨੂੰ ਅੰਦਰ ਵੀ ਪਤਾ ਹੋਣਾ ਚਾਹੀਦਾ ਕਿ ਸਾਡਾ ਹਿਸਾਬ ਕਿਤਾਬ ਕੀ ਹੋਣਾ ਚਾਹੀਦਾ, ਕਿਹੜੀ ਧਿਰ ਸਾਡੇ ਨਾਲ ਕੀ ਕਰ ਰਹੀ। ਸਾਡੇ ਬਹੁਤ ਸਾਰੇ ਬੰਦੇ ਇਸ ਗੱਲ ਤੇ ਰਹਿੰਦੇ ਆ ਕਿ ਜੀ ਬਾਦਲਕਿਆਂ ਦਾ ਜਾਂ ਹੋਰਾਂ ਦਾ ਮਸਲਾ ਛੇੜਨ ਨਾਲੋਂ ਆਪਾਂ ਖਾਲਿਸਤਾਨ ਦੀ ਗੱਲ ਕਰਿਆ ਕਰੀਏ। ਪਰ ਭਾਈ ਜਿਹੜੇ ਲੋਕ ਖਾਲਿਸਤਾਨ ਦੇ ਸੰਘਰਸ਼ ਦਾ ਬੁਰਾ ਹਾਲ ਕਰਨ ਦੇ ਲਈ, ਬੇੜਾ ਗਰਕ ਕਰਨ ਦੇ ਲਈ, ਰਾਸ਼ਟਰਵਾਦੀ ਸੋਚ ਨੂੰ ਤਿੱਖਾ ਕਰਨ ਦੇ ਲਈ ਸਿੱਖ ਸਫਾਂ ਦੇ ਵਿੱਚ ਸਰਗਰਮ ਨੇ, ਉਹਨਾਂ ਦੀਆਂ ਗੜਬੜਾਂ, ਉਹਨਾਂ ਦੀਆਂ ਪੈਦਾ ਕੀਤੀਆਂ ਸਥਿਤੀਆਂ, ਹਾਲਾਤਾਂ, ਮਾਹੌਲ ਦੇ ਉੱਤੇ ਚਰਚਾ ਕਰਨੀ ਬਣਦੀ ਹੈ। ਅੱਜ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਨੇ ਅਮਿਤ ਸ਼ਾਹ ਦੇ ਬਿਆਨ ਦੀ ਨਿਖੇਧੀ ਕੀਤੀ ਆ। ਦਲ ਖਾਲਸਾ ਵੱਲੋਂ ਵੀ ਵਿਰੋਧ ਵਿੱਚ ਬਿਆਨ ਆਇਆ ਤੇ ਇਸ ਤਰ੍ਹਾਂ ਹੋਰ ਸਿੱਖ ਜਥੇਬੰਦੀਆਂ ਵੱਲੋਂ ਵੀ ਕਿਹਾ ਜਾ ਰਿਹਾ ਕਿ ਜਿਹੜੀ ਫਾਂਸੀ ਆ ਇਹ ਤਾਂ ਸਾਰੇ ਸੰਸਾਰ ਦੇ ਵਿੱਚ ਰੱਦ ਹੋ ਰਹੀ ਆ। ਸਿਧਾਂਤਕ ਤੌਰ ਤੇ ਵੀ ਇਹ ਕੋਈ ਗੱਲ ਨਹੀਂ ਹੈ ਕਿ ਕਿਸੇ ਮਨੁੱਖ ਦੀ, ਇਨਸਾਨ ਦੀ ਜਿਹੜੀ ਜ਼ਿੰਦਗੀ ਆ ਉਹ ਇਸ ਤਰੀਕੇ ਨਾਲ ਲੈ ਲਈ ਜਾਵੇ। ਇਸ ਵੇਲੇ ਸਾਰੇ ਸੰਸਾਰ ਦੇ ਵਿੱਚ ਫਾਂਸੀ ਜਿਹੜੀ ਆ ਉਹ ਰੱਦ ਹੋ ਰਹੀ ਆ, ਪਰ ਭਾਰਤ ਵਿੱਚ ਇਹ ਮਾਹੌਲ ਬਣਾਇਆ ਜਾ ਰਿਹਾ ਕਿ ਰਾਜੋਆਣੇ ਨੂੰ ਫਾਂਸੀ ਦੇਵਾਂਗੇ। ਤੇ ਇਹ ਗੱਲਾਂ ਆਪਦੀ ਥਾਂ ਤੇ ਆ, ਪਰ ਆਪਾਂ ਨੂੰ ਚੇਤੇ ਰੱਖਣ ਦੀ ਲੋੜ ਆ ਕਿ ਮੋਦੀ ਯੋਗੀ ਹੁਣੀ ਤਾਂ ਉਹ ਨੇ ਜਿਹੜੇ ਕੋਈ ਕਹਿੰਦਾ ਕਬਰਾਂ ਚੋਂ ਕੱਢ ਕੇ ਰੇਪ ਕਰਨਾ ਚਾਹੀਦਾ, ਕੋਈ ਕਹਿੰਦਾ ਘਰ ਮੇ ਘੁੱਸ ਕੇ ਮਾਰੇਂਗੇ, ਤੇ ਅਗਲੇ ਇਸ ਤਰੀਕੇ ਦਾ ਮਾਹੌਲ ਸਿਰਜਣ ਲਈ ਕਿ ਸਾਰੇ ਭਾਰਤ ਦੀ ਵੋਟ ਮਿਲ ਜੇ, ਸਿੱਖਾਂ ਦਾ ਬਹੁਤ ਵੱਡਾ ਹਵਾਨੀਅਤ ਵਾਲਾ ਚਿਹਰਾ ਮੂਹਰਾ ਪੇਸ਼ ਕਰਕੇ ਕਿਸੇ ਵੀ ਹੱਦ ਤੱਕ ਅਗਲੇ ਜਾ ਸਕਦੇ ਆ। ਚੇਤੇ ਕਰੋ ਜਦੋਂ ਇੱਥੇ ਪੰਜਾਬ ਆਇਆ ਸੀ ਮੋਦੀ, ਨਾ ਕਿਸੇ ਨੇ ਟਰੋੜਾ ਮਾਰਿਆ, ਨਾ ਕਿਸੇ ਨੇ ਕੋਈ ਨਾਰਾ ਜਕਾਰਾ ਮਾਰਿਆ, ਉਹਦੇ ਆਪ ਦੇ ਬੰਦੇ ਸੜਕ ਤੇ ਖੜੇ ਸੀ ਬੀਜੇਪੀ ਵਾਲੇ, ਤੇ ਜਾਂਦਾ ਹੋਇਆ ਕਹਿ ਗਿਆ ਵੀ ਆਪਦੇ ਮੁੱਖ ਮੰਤਰੀ ਨੂੰ ਦੱਸ ਦਿਓ ਮੈਂ ਆਪਦੀ ਜਾਨ ਬਚਾ ਕੇ ਲੈ ਚੱਲਿਆ, ਜਿਵੇਂ ਪੰਜਾਬ ਦੇ ਵਿੱਚ ਉਹਦੇ ਕਿਸੇ ਨੇ ਗੋਲੀਆਂ ਦਾ ਮੀਂਹ ਭਰਾਤਾ ਹੋਵੇ, ਬੰਬਾਂ ਤੋਪਾਂ ਨਾਲ ਕਿਸੇ ਨੇ ਮਾਰਿਆ ਹੋਵੇ। ਇਹਦੇ ਨਾਲੋਂ ਜ਼ਿਆਦਾ ਮਾੜੀ ਉਹਦੀ ਦੱਖਣੀ ਭਾਰਤ 'ਚ ਹੋ ਗਈ, ਪਰ ਉਹਦੇ ਬਾਰੇ ਕੋਈ ਗੱਲ ਨਹੀਂ। ਇੱਥੇ ਕਹਿੰਦੇ ਆ ਵੀ ਅਫਸਰ ਸਾਰੇ ਉਹ ਫਾਹੇ ਟੰਗਣੇ ਚਾਹੀਦੇ ਆ ਜਿਨ੍ਹਾਂ ਨੇ ਇੱਥੇ ਜੀ। ਸੋ ਇਸ ਮਾਹੌਲ ਦੇ ਵਿੱਚ ਜਿਹੜਾ ਕੁਝ ਵਾਪਰ ਰਿਹਾ ਉਹਨੂੰ ਸਮਝਣ ਦੀ ਲੋੜ ਆ। ਪੰਜਾਬ ਨੂੰ, ਪੰਜਾਬ ਦੇ ਲੋਕਾਂ ਨੂੰ, ਸਿੱਖਾਂ ਨੂੰ ਡੈਮੋਰਾਈਜ਼ ਕੀਤਾ ਜਾ ਰਿਹਾ ਦਿਨੋਂ ਦਿਨ, ਉਹਨਾਂ ਨੂੰ ਭਿਆਨਕ ਤੋਂ ਭਿਆਨਕ ਦਿਖਾਉਣ ਦੇ ਲਈ ਕਿ ਬਹੁਤ ਮਾੜੇ ਆ, ਬਹੁਤ ਭੈੜੇ ਆ। ਇਸ ਗੱਲ ਦਾ ਇੱਕ ਨੈਰੇਟਿਵ ਚਲਾਇਆ ਜਾ ਰਿਹਾ ਜਿਹਨੂੰ ਸਮਝਣ ਦੀ ਲੋੜ ਆ, ਔਰ ਇਹਦਾ ਅਰਥ ਵੀ ਲੈਣ ਦੀ ਲੋੜ ਆ ਕਿ ਉਹ ਚਾਹੁੰਦੇ ਕੀ ਨੇ, ਚੋਂ ਕੱਢਣਾ ਕੀ ਚਾਹੁੰਦੇ।
ਇਹ ਕੋਈ ਬੀਬੇ ਬਾਲਕ ਨਹੀਂ ਹੈਗੇ, ਆ ਤੁਹਾਡੇ ਸਾਹਮਣੇ ਆ। ਜਿਹੜਾ ਵੀ ਉੱਥੇ ਪਾਰਲੀਮੈਂਟ 'ਚ ਇਹਨਾਂ ਦੇ ਕਿਸੇ ਗੱਲ ਦਾ ਵਿਰੋਧ ਕਰਦਾ ਉਹਨੂੰ ਚੱਕ ਕੇ ਬਾਹਰ ਮਾਰਦੇ ਆ। ਹੁਣ ਤਾਂ ਉੱਥੇ ਬੋਰਡ ਲਾਉਣ ਵਾਲਾ ਰਹਿ ਗਿਆ ਇਕੱਲਾ ਵੀ ਜਿਹੜਾ ਵੀ ਬੰਦਾ ਬੀਜੇਪੀ ਦੀ ਲਾਈਨ ਤੋਂ ਨਹੀਂ ਕਰੂਗਾ ਉਹ ਪਾਰਲੀਮੈਂਟ 'ਚ ਵੜ ਹੀ ਨਹੀਂ ਸਕਦਾ, ਚਾਹੇ ਉਹ ਕਿਹੜਾ ਵੀ ਸੰਸਦ ਦਾ, ਚਾਹੇ ਉਹ ਕਿੰਨੀ ਵਾਰ ਵੀ ਮਰਜ਼ੀ ਬਣਿਆ ਮੈਂਬਰ ਪਾਰਲੀਮੈਂਟ। ਜਿਹੜੇ ਬੰਦੇ ਪਾਰਲੀਮੈਂਟ ਦੇ ਵਿੱਚ ਆਪਦੇ ਨਾਲ ਅਸਹਿਮਤ ਬੰਦਿਆਂ ਨੂੰ ਚੱਕ ਚੱਕ ਕੇ ਬਾਹਰ ਮਾਰਦੇ ਆ, ਉਹਨਾਂ ਤੋਂ ਕੀ ਆਸ ਲਈ ਫਿਰਦੇ ਆ। ਸੋ ਜਿਹੜਾ ਇਹ ਦਿਨੋਂ ਦਿਨ ਮਾਹੌਲ ਬਣ ਰਿਹਾ, ਇਸ ਮਾਹੌਲ ਦੇ ਵਿੱਚ ਸਿੱਖਾਂ ਨੂੰ ਆਪਣੇ ਆਪ ਦੇ ਅੰਦਰ ਝਾਤੀ ਮਾਰ ਕੇ ਆਪਦੀ ਤਾਕਤ ਪੈਦਾ ਕਰਨ ਦੀ ਲੋੜ ਹੈ। ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਚੱਲ ਰਹੇ ਨੇ। ਚੇਤੇ ਕਰੋ ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਸੂਬਾ ਸਰਹੱਦ ਦੀ ਕਚਹਿਰੀ 'ਚ ਕਿਹਾ ਸੀ ਵੀ ਜੇ ਛੱਡ ਦਈਏ, ਉਹ ਕਹਿੰਦੇ ਜੰਗਲਾਂ 'ਚ ਜਾਵਾਂਗੇ, ਹਥਿਆਰ ਇਕੱਠੇ ਕਰਾਂਗੇ, ਤੁਹਾਡੇ ਨਾਲ ਆ ਕੇ ਲੜਾਂਗੇ, ਤੇ ਜੇ ਫੜੇ ਗਏ ਫੇਰ ਛੱਡ ਦਈਏ, ਕਹਿੰਦੇ ਫੇਰ ਐਵੇਂ ਚੱਲਾਂਗੇ। ਉਹਨਾਂ ਟਾਈਮ ਇਹ ਜੰਗ ਜਾਰੀ ਰਹੂਗੀ ਜਿੰਨਾ ਟਾਈਮ ਅਸੀਂ ਜਿੱਤ ਨਹੀਂ ਜਾਂਦੇ। ਭਾਜੀ ਗਜਿੰਦਰ ਸਿੰਘ ਦੀ ਇੱਕ ਕਵਿਤਾ ਹੈ, ਉਹਦੀਆਂ ਵੀ ਇਹੀ ਲਾਈਨਾਂ ਸੀਗੀਆਂ ਕਿ ਜੰਗ ਹਿੰਦ ਪੰਜਾਬ ਦਾ ਮੁੜ ਹੋਸੀ, ਸਾਥੋਂ ਖੁਸ਼ੀਆਂ ਭਾਵੇਂ ਸਰਦਾਰੀਆਂ ਨੇ, ਉਦੋਂ ਤੱਕ ਨਹੀਂ ਜੰਗ ਇਹ ਖਤਮ ਹੋਣੀ ਜਦ ਤੱਕ ਜਿੱਤਦੀਆਂ ਨਹੀਂ ਜੋ ਹਾਰੀਆਂ ਨੇ। ਸੋ ਆਪਦੇ ਅੰਦਰ ਉਹ ਜਜ਼ਬਾ, ਉਹ ਤਾਕਤ, ਉਹ ਹੌਸਲਾ, ਉਹ ਮਾਹੌਲ, ਉਹ ਨੈਰੇਟਿਵ ਲੈ ਕੇ ਆਉਣ ਦੀ ਲੋੜ ਆ। ਤੇ ਉਸ ਨੈਰੇਟਿਵ ਦੇ ਰਾਹ ਵਿੱਚ ਕੌਣ ਖੜਾ? ਉਹ ਆ ਰਾਸ਼ਟਰਵਾਦੀ ਸਿੱਖ, ਚਾਹੇ ਉਹਦੇ ਚ ਭਾਈ ਆਪਣੇ ਰਾਜੋਆਣੇ ਦਾ ਨਾਮ ਲੈ ਕੇ ਹੁਣ ਤੱਕ ਸਿਆਸਤ ਕਰਨ ਵਾਲੇ ਬਾਦਲ ਦਲੀਏ ਨੇ, ਚਾਹੇ ਕਾਂਗਰਸੀ ਸਿੱਖ ਨੇ, ਤੇ ਚਾਹੇ ਕੋਈ ਹੋਰ ਤਰ੍ਹਾਂ ਦੇ ਸਿੱਖ ਨੇ। ਸੋ ਰਾਸ਼ਟਰਵਾਦੀ ਸਿੱਖਾਂ ਦੇ ਲਫੇੜੇ ਪੈ ਰਹੇ ਨੇ। ਉਹ ਕਹਿੰਦੇ ਆ ਨਹੀਂ ਅਸੀਂ ਤੁਹਾਡੀ ਗੱਲ ਮੰਨਣੀ, ਸਿੱਖਾਂ ਨੂੰ ਜਲੀਲ ਕਰਨਾ, ਪਰ ਇਹ ਹਟਣ ਵਾਲੇ ਬੰਦੇ ਨਹੀਂ ਹੈਗੇ, ਇਹਨਾਂ ਨੇ ਸਹੀ ਪਾਸੇ ਨਹੀਂ ਆਉਣਾ। ਸੋ ਜਿਹੜਾ ਅੱਜ ਰਾਜੋਆਣੇ ਦੀ ਰਹਿਮ ਦੀ ਪਟੀਸ਼ਨ ਬਾਰੇ ਅਮਿਤ ਸ਼ਾਹ ਨੇ ਬਿਆਨ ਦਿੱਤਾ ਕਿ ਰਹਿਮ ਦਾ ਹੱਕਦਾਰ ਉਹ ਹੁੰਦਾ ਜਿਹਨੂੰ ਗਲਤੀ ਦਾ ਅਹਿਸਾਸ ਹੋਵੇ। ਇਹ ਤਾਂ ਕਹਿੰਦੇ ਆ ਗਲਤੀ ਹੈ ਜੀ ਉਹਨੂੰ ਬੇਅੰਤੇ ਬੁੱਚੜ ਨੂੰ ਮਾਰਨ। ਕਹਿੰਦੇ ਕੋਈ ਅੱਤਵਾਦੀ ਗੁਨਾਹ ਕਰੇ, ਇਹ ਅੱਤਵਾਦੀ ਦੱਸਦੇ ਆ ਸਾਡੇ ਯੋਧਿਆਂ ਨੂੰ, ਕਹਿੰਦੇ ਜਿਹਨੂੰ ਪਛਤਾਵਾ ਹੀ ਨਹੀਂ ਉਹ ਰਹਿਮ ਦਾ ਹੱਕਦਾਰ ਨਹੀਂ। ਹੁਣ ਇਹ ਸਾਰੇ ਕਾਸੇ ਦੇ ਮੁਤਲਕ ਆਪਾਂ ਆਪ ਦਾ ਸੋਚ ਲਓ ਵੀ ਕਿੱਧਰ ਨੂੰ ਜਾਣਾ, ਕਿਉਂਕਿ ਅਗਲਿਆਂ ਨੇ ਤਾਂ ਆਪਦਾ ਦੱਸਦਾ ਵੀ ਸਾਡੇ ਕੋਲੇ ਤੁਹਾਡੇ ਲਈ ਕੋਈ ਰਾਹ ਨਹੀਂ, ਕੋਈ ਆਸ ਨਹੀਂ। ਪਰ ਅਜੇ ਵੀ ਰਾਸ਼ਟਰਵਾਦੀ ਸਿੱਖ ਹੋਰ ਬੇਇੱਜ਼ਤੀ ਕਰਾਉਣਗੇ, ਹੋਰ ਜ਼ਿਆਦਾ ਜਲੀਲ ਪੰਥ ਨੂੰ, ਪੰਜਾਬ ਨੂੰ, ਕੌਮ ਨੂੰ ਕਰਵਾਉਣਗੇ। ਪਰ ਆਖਰ ਕਦੇ ਨਾ ਕਦੇ ਤਾਂ ਉਹ ਮੋੜ ਆਏਗਾ ਹੀ ਜਦੋਂ ਸਾਰੀ ਕੌਮ ਜਿਹੜੇ ਖੁਆਰ ਹੋ ਰਹੇ ਆ ਇਕੱਠੇ ਹੋ ਕੇ ਦਿੱਲੀ ਨਾਲ ਮੱਥਾ ਲਾਉਣਗੇ ਤੇ ਆਪਦੀ ਆਜ਼ਾਦੀ ਦਾ ਝੰਡਾ ਚਲਾਉਣਗੇ। ਸਾਨੂੰ ਯਕੀਨ ਹੈ ਕਿ ਇੱਕ ਦਿਨ ਆਏਗਾ ਜਦੋਂ UNO ਦੇ ਵਿੱਚ ਹੋਰਨਾਂ ਮੁਲਕਾਂ ਦੇ ਝੰਡਿਆਂ ਦੇ ਵਿਚਾਲੇ ਖਾਲਿਸਤਾਨ ਦਾ ਝੰਡਾ ਵੀ ਝੁੱਲੂ। ਇੱਥੇ ਸਮਾਪਤੀ ਹੈ, ਕੱਲ ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਬਦ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।